अस्सलाम वालेकुम। आज की ताज़ा तरीन खबर से आपको आगाह करते जाएं कि इस टाइम के ऊपर आप सबकी चहेती माँ महारानी बीमार हो चुकी हुई हैं। बीमार ऐसे हो चुकी हुई हैं कि इनका डाइट का प्लान जो चल रहा था वो एक्सपायर हो चुका, क्योंकि वो चल रहा था 1 महीना और पिछला 1 महीना हमें हो चुका है आज ख़त्म। आज डॉक्टर दोबारा बैठे हैं और डॉक्टर के पास जाना है, जिसके लिए डॉक्टर से मेडिसिन लेनी है और डॉक्टर से बात हो चुकी हुई है। डॉक्टर बैठेंगे जी हमारी 1 बजे तक और अभी तक 12:47 हो चुके, क्योंकि महारानी ने अभी तक नाश्ता नहीं किया था। महारानी कह रही थी मैं ना रस खाए बगैर नहीं जावांगी, ठीक है। तो हुण महारानी ਨੂੰ ਆਪਾਂ ਜਲਦੀ ਦੇ ਨਾਲ ਬੇਕਰੀ ਤੋਂ ਰਸ ਫਰੈਸ਼ ਲਿਆ ਕੇ ਖਵਾ ਚੁੱਕੇ ਨੇ, ਠੀਕ ਹੈ। ਤੇ ਚਾਹ ਚੂ ਪਿਆ ਜਾਂਦੀ ਹੈ ਤੇ ਹੁਣ ਚੱਲੀਏ। ਅਗਰ ਤੁਹਾਡੇ ਕੋਲ ਟਾਈਮ ਹੋਵੇ ਮੋਤਬਰ ਨਾਜ਼ੀਨੋ एहतरामन ना नहीं बढ़िया नाज़ीनो एहतरामन नाजिया बीबी चलिए 15 मिनट रह गए ने। मेरी गल सुनो, 15 मिनट रह गए तो डॉक्टर एडी टाइम की बंद है ना भैन मेरी, वो भी पूरे 1 बजे टक करके बूहा बंद करके उठ गुलनाज हसीना ते ਤੁਹਾਡੇ ਪੂਰੇ ਖਾਨਦਾਨ ਚ ਇਹਦਾ ਨਾਂ ਨਹੀਂ ਹੈਗਾ ਗੁਲਨਾਜ਼ ਹਸੀਨਾ। ਚਲੋ ਕਿਸੇ ਹੋਵੇ ਨਾ ਆਂਡੀ ਗੁਆਂਢੀ ਚਾਚੀ ਤਾਈ ਫੁੱਫੀ ਦਾਦੀ ਨਾਨੀ, ਕਿਸੇ ਵੀ ਖਾਨਦਾਨ ਚ ਕਿਸੇ ਵੀ ਪਾਸੇ ਲਿੰਕ ਚ ਜੁੜਦਾ ਹੋਵੇ ਗੁਲਨਾਜ਼ ਹਸੀਨਾ ਅੱਜ ਤੱਕ ਕਿਸੇ ਦਾ ਵੀ ਤਾਂ ਨੂਰਜਹਾਂ ਬਣ ਗਈ, ਠੀਕ ਹੈ। ਗੁਲਨਾਜ਼ ਹਸੀਨਾ ਤੇ ਕਿੱਥੇ ਨਹੀਂ ਨਾ ਹੈਗਾ। ਹਾਏ ਅਸੀਂ ਬਣਾ ਲਿਆ ਚਲੋ ਟਿਕਟੌਕ ਸਟਾਰ ਹਾਂ ਤੇ ਫਿਰ ਨਾਂ ਵੀ ਤਾਂ ਐਵੇਂ ਹੀ ਹੋਣਾ ਚਾਹੀਦਾ ਨਾ। ਹੁਣ ਮੇਰੀ ਗੱਲ ਸੁਣੋ, ਅਗਰ ਤੇ ਤੁਸੀਂ ਹਸੀਨ ਹੁੰਦੇ ਤੇ ਮੈਂ ਹਸੀਨਾ ਲਾ ਦਿੰਦਾ, ਫਿਰ ਵੀ ਬਣਦਾ ਸੀ। ਅਗਰ ਤੁਸੀਂ ਗੁਲ ਦਾ ਮਤਲਬ ਹੁੰਦਾ ਗੁਲਾਬ, ਠੀਕ ਹੈ, ਪੱਤੀਆਂ। ਅਗਰ ਤੁਸੀਂ ਗੁਲ ਵਰਗੇ ਹੁੰਦੇ ਤੇ ਆਪਾਂ ਗੁਲਨਾਜ਼ ਵੀ ਲਾ ਦੇਣਾ ਸੀ ਹੈ। ਹੁਣ ਇੱਥੇ ਦੋਵੇਂ ਨਹੀਂ ਮਿਲਦੇ, ਓਪੋਜ਼ਿਟ ਆ ਹੈ। ਤੁਹਾਡਾ ਇਹ ਹੋ ਸਕਦਾ ਸੀਗਾ ਕਿ ਉਹਨੂੰ ਕਹਿ ਸਕਦੇ ਜੇ ਗੋਪੀ ਦਾ ਬੋਲੀ ਲਾ ਚਾਹੁੰਦਾ। ਚਲੋ ਉੱਠੋ ਫਿਰ ਹੁਣ ਯਾਰ, ਉੱਠੋ, ਟਾਈਮ ਬਹੁਤ ਥੋੜਾ। ਹੁਣ ਮਾਂ ਜੀ ਨੂੰ ਲੈ ਕੇ ਜਾਣਾ ਯਾਰ, ਕਿਉਂਕਿ ਪੁਰਾਣੀ ਜਿਹੜੀ ਡਾਈਟ ਸੀ ਨਾ ਬੇਬੇ ਦੀ ਉਹ ਹੋ ਚੁੱਕੀ ਹੈ ਐਕਸਪਾਇਰ, ਠੀਕ ਹੈ। ਪੈਸਿਆਂ ਦੀ ਡਾਈਟ ਕਿਹੜੀ ਹੋ ਗਈ? ਪੈਸੇ ਦੀ ਡਾਈਟ ਨਹੀਂ ਗਈ, ਹਾਂ ਪੈਸੇ ਤਾਂ ਰੱਖੇ ਸੀ ਨਾਲ ਦਵਾਈ ਵਾਸਤੇ। ਅੱਛਾ, ਤੇ ਪੁਰਾਣਾ ਡਾਈਟ ਦਾ ਜਿਹੜਾ ਸੀ ਨਾ, ਕਿਉਂਕਿ 1 ਮੰਥ ਵਾਸਤੇ ਸੀ ਉਹ ਪਲਾਨ ਐਕਸਪਾਇਰ ਹੋ ਜਾਣਾ ਸੀਗਾ। ਤੇ ਡਾਕਟਰ ਬੈਠਦੀ ਵੀਕ ਦੇ ਵਿੱਚ 1 ਦਿਨ ਵਾਸਤੇ, ਤੇ ਅੱਜ ਜਿਹੜਾ ਜਾਣਾ ਸੀ ਹੁਣ, ਕਿਉਂਕਿ ਅੱਜ ਟਿਊਜ਼ਡੇ ਡਾਕਟਰ ਬੈਠਦੀ। ਤੇ ਹੁਣ 4 ਦਿਨ ਉੱਤੇ ਡਾਕਟਰ ਬਹਿੰਦੀ 1 ਦਿਨ ਹਫਤੇ ਦੇ ਵਿੱਚ। ਤਾਂ ਹੁਣ ਜ਼ਿਆਦਾ ਰੈਗੂਲਰ ਬੈਠਦਾ ਹੋ ਤੇ ਚਲੋ ਬੰਦਾ ਜਾਂਦਾ ਵੀ। ਹੁਣ ਜਾ ਕੇ ਮਾਂ ਜੀ ਦਾ ਡਾਈਟ ਪਲਾਨ ਚੇਂਜ ਕਰਵਾਈਏ, ਨਾਲੇ ਅਪਡੇਟ ਵੇਖਦੇ ਹਾਂ, ਤੁਹਾਨੂੰ ਵੀ ਅਪਡੇਟ ਕਰਦੇ ਹਾਂ ਕਿ ਬੇਬੇ ਦਾ ਕਿੰਨਾ ਵਜ਼ਨ ਘਟਿਆ, ਠੀਕ ਹੈ। ਹੁਣ ਪਿਛਲਾ ਪਲਾਨ ਤੇ ਸ਼ੇਅਰ ਕੀਤਾ ਸੀ ਹੈ 2-3 ਕਿਲੋ ਮੈਨੂੰ ਵਧੀਆ ਲੱਗਦਾ ਪਿਆ ਕਸਮ ਨਾਲ। ਮੈਂ ਅਗਰ ਆਪਦਾ ਐਕਸਪੀਰੀਅੰਸ ਦੱਸਣਾ ਤਾਂ ਮੈਨੂੰ ਪੱਕਾ ਵਧੀਆ ਲੱਗਦਾ ਪਿਆ। ਬਾਕੀ ਹੁਣ ਜਾ ਕੇ ਐਕਚੁਅਲ ਰਿਜ਼ਲਟ ਜਿਹੜਾ ਤੁਹਾਡੇ ਨਾਲ ਸ਼ੇਅਰ ਕਰਦਾ ਕਿ ਵਾਕਈ ਘਟਿਆ ਕਿ ਨਹੀਂ ਘਟਿਆ। ਉਸ ਤੋਂ ਪਹਿਲੇ ਮੌਸਮ ਬਾਹਰ ਬਹੁਤ ਜ਼ਿਆਦਾ ਪਿਆਰਾ। ਮਾਂ ਜੀ ਉੱਠੋ, ਮਿੰਟ ਮਾਰੋ ਯਾਰ, ਟਾਈਮ ਨਹੀਂ ਹੈਗਾ। ਮੈਂ ਤੁਹਾਨੂੰ ਮੇਰੇ ਨਾਲ ਯਕੀਨ ਨਹੀਂ ਕਿ ਤੁਸੀਂ ਉੱਠੋ ਤਾਂ ਉੱਠੋ। ਮੈਂ ਮੋਟਰਸਾਈਕਲ ਬਾਹਰ ਕੱਢਣ 1 ਸਕਿੰਟ ਤੁਸੀਂ ਉੱਠ ਕੇ ਖਲੋਂਚ ਗਏ ਨਾ। ਹੁਣ ਸਵੇਰ ਦਾ ਮੈਂ ਲੱਗਿਆ ਚੱਲੀਏ ਤੂੰ ਚੱਲ, ਤੂੰ ਆਪ ਕੰਮ ਕਰੀ ਜਾਂਦੀ ਹੈ। ਜੇ ਹੁਣ ਮੈਂ ਫਿਰ ਜੇ ਕਹਿਤਾ ਫਿਰ ਡਾਕਟਰ ਉੱਠ ਕੇ ਫਿਰ ਮੈਨੂੰ ਨਾ ਆਖਿਆ ਜੀ ਤੇ ਤੁਸੀਂ ਉੱਠ ਪਵੋ ਨਾ, ਤੁਸੀਂ ਉੱਠੋ। ਮੈਂ ਉਹਨੂੰ ਬਾਹਰ ਕੱਢਿਆ, ਤੁਸੀਂ ਫਿਰ ਘੰਟਾ ਲਾ ਦੇਣਾ। ਤੇ ਤੁਸੀਂ ਉੱਠ ਕੇ ਆਪਦਾ ਨਿਕਲੋ ਤੇ ਮੈਂ ਸਾਰਾ ਕੁਝ ਬਾਹਰ, ਤੁਸੀਂ ਬਾਹਰ ਨਿਕਲੋ, ਮੈਂ ਦਰਵਾਜ਼ਾ ਬੰਦ ਕਰਕੇ ਬਾਹਰ ਆ ਜਾਣਾ। ਉੱਠੋ ਨਾ ਤੁਸੀਂ। A few moments later. ਹਾਂਜੀ, ਤੇ ਅਸੀਂ ਡਾਕਟਰ ਕੋਲ ਘੱਟ ਮਿਲਦਾ ਸੀ, ਸ਼ੋਪਿੰਗ ਕਰਨ ਬਹੁਤਾ ਜਾਂਦੇ ਹਾਂ। ਤੇ ਅੱਜ ਮੈਂ ਕਿਹਾ ਸਾਲ ਦੀਆਂ ਨਵੀਆਂ ਛੱਲੀਆਂ ਵੀ ਟਰਾਈ ਕਰ ਲਈ। ਦੁਬਾਰਾ ਡਾਈਟ ਸਟਾਰਟ ਕਰਨ ਤੋਂ ਪਹਿਲੇ ਭਰਾ ਲਿਆ ਛੱਲੀਆਂ। ਉੱਧਰ ਪਈਆਂ ਨੇ ਕੁਛ 15 ਵੀ ਬੇਬੇ ਵਾਸਤੇ, 1 ਨਿੱਕੀ ਜਿਹੀ ਆਪਣੇ ਵਾਸਤੇ। ਹੁਣ ਬੇਬੇ ਨੇ ਜਿਹੜਾ ਨਾ ਅੱਜ ਕਰ ਲਈ ਹੈ ਜੀ ਫਿਰ ਸਬਜ਼ੀ ਫਰੂਟ ਤੇ ਇਹ ਉਹਦੀ ਸ਼ੋਪਿੰਗ ਪੂਰੀ ਦੁਬਾਰਾ। ਫਿਰ ਡਾਕਟਰ ਨੇ ਜਿਹੜਾ ਨਾ ਮੋਟੀਵੇਟ ਕਰ ਦਿੱਤਾ, ਹੁਣ ਫਿਰ ਤੋਂ ਡਾਈਟ ਸਟਾਰਟ ਕਰਨੀ ਹੈ। ਤੇ ਲੈ ਜੀ, ਡਾਕਟਰ ਦਾ ਚੈਲੰਜ ਸੀ ਕਿ 4 ਤੋਂ 5 ਕਿਲੋ ਵਜ਼ਨ ਬੇਬੇ ਦਾ ਮਹੀਨੇ 'ਚ ਘਟਾਉਣ ਦਾ। ਤੇ ਬੇਬੇ ਦਾ ਵਜ਼ਨ ਘਟਿਆ ਜੀ ਮਹੀਨੇ ਦੇ ਵਿੱਚ 3 ਕਿਲੋ। ਤੇ ਡਾਕਟਰ ਕਹਿੰਦੀ ਫਿਰ ਵੀ ਭੈਣ ਮੇਰੀ ਇਹ ਬਹੁਤ ਅੱਛਾ ਹੈ, ਮਤਲਬ ਐਫਰਟ ਕੀਤੀ, ਫੁੱਲ ਟਾਈਮ ਨਹੀਂ ਕੀਤੀ, ਸਕਿਪ ਕੀਤੀ ਵਿੱਚ ਕੁਛ ਦਿਨ। ਇਸ ਵਜ੍ਹਾ ਤੋਂ ਚਲੋ ਇਹ ਹੈ ਕਿ ਥੋੜਾ ਜਿਹਾ ਘਟ ਗਿਆ, ਲੇਕਿਨ ਇਹ ਹੈ ਕਿ ਬਹੁਤ ਬਿਹਤਰੀਨ ਹੈ। ਤੇ ਤੁਹਾਡੇ ਭਰਾ ਦਾ ਸਟਿਲ ਉਹਨਾਂ ਜਿੱਦਾਂ ਦੀ ਡਾਈਟ ਛੱਡੀ ਹੈ, ਜਿੱਥੇ ਰੁਕਿਆ ਸੀ ਉੱਥੇ ਦਾ ਉੱਥੇ ਰੁਕਿਆ। ਤੇ ਅੱਜ ਦੁਬਾਰਾ ਡਾਕਟਰ ਨੇ ਮੋਟੀਵੇਟ ਕਰਕੇ ਡਾਈਟ ਪਲਾਨ ਥੋੜਾ ਜਿਹਾ ਚੇਂਜ ਕੀਤਾ, ਮਤਲਬ ਰੂਟੀਨ ਥੋੜੀ ਚੇਂਜ ਕੀਤੀ, ਨੈਕਸਟ ਮੰਥ ਦੀ ਡਾਈਟ ਥੋੜੀ ਚੇਂਜ ਕੀਤੀ ਤੇ ਚੇਂਜ ਕਰ ਦਿੱਤੀ। ਹੁਣ ਬੇਬੇ ਆਪਦੀ ਡਾਈਟ ਦਾ ਸਮੂਨ ਵੀ ਹੈ ਜਿਹੜਾ ਨਾ ਚੱਕਰਮੰਦ ਸਾਰਾ ਕੁਛ ਇਹ ਜੋ ਚੀਜ਼ਾਂ ਖਾਣੀਆਂ ਨੇ ਇਹ 2 ਮਹੀਨਿਆਂ ਦਾ ਸਟਾਕ ਲਿਆ ਹੁੰਦਾ, ਠੀਕ ਹੈ। ਬੇਬੇ ਕਹਿੰਦੀ ਬਾਹਰ ਬਾਰਿਸ਼ਾਂ ਹੋ ਰਹੀਆਂ ਨੇ, ਕੋਈ ਪਤਾ ਨਹੀਂ ਹੈ, ਕਿਉਂਕਿ ਸਾਡੇ ਮੌਸਮ ਚੈੱਕ ਕਰੋ ਬਹੁਤ ਜ਼ਿਆਦਾ ਫਿਰ ਬਾਰਿਸ਼ ਵਾਲਾ ਬਣਿਆ ਪਿਆ। ਤੇ ਪਤਾ ਨਹੀਂ ਬਾਅਦ ਵਿੱਚ ਮੈਨੂੰ ਡਾਈਟ ਦਾ ਸਮਾਨ ਲੱਭੇ ਨਾ ਲੱਭੇ ਤੇ ਮੈਂ ਲਿਆ। ਹੁਣ ਛੱਲੀ ਕਿਹਨੂੰ ਪਸੰਦ ਹੈ? ਸਾਨੂੰ ਪਿੰਡਾਂ ਨਾਲ ਤਾਂ ਬਹੁਤ ਪਸੰਦ ਹੁੰਦੀ ਸੀ, ਲੇਕਿਨ ਇਹ ਹੁਣ ਕਾਫੀ ਟਾਈਮ ਹੋ ਗਿਆ ਜਦੋਂ ਦੇ ਸ਼ਹਿਰ ਆਏ ਆ ਬਹੁਤ ਘੱਟ ਖਾਣ ਨੂੰ ਮਿਲਦੀਆਂ ਨੇ ਹੈ। ਈਜ਼ੀਲੀ ਮਿਲ ਜਾਂਦੀਆਂ, ਲੇਕਿਨ ਇਹ ਕਿ ਪਿੰਡ 'ਚ ਆਪਦੀਆਂ ਹੁੰਦੀਆਂ ਸੀ, ਬੰਦਾ ਬਹੁਤੀਆਂ ਖਾਣਾ, ਇੱਥੇ ਰੁਕਣਾ ਲੈਣਾ ਬਾਅਦ 'ਚ ਲੈਣੇ ਕਰਦੇ ਕਰਾਉਂਦੇ ਨਾ, ਇੰਨੀ ਜ਼ਿਆਦਾ ਖਾਧੀ ਨਹੀਂ ਜਾਂਦੀ। ਕਾਫੀ ਟਾਈਮ ਬਾਅਦ ਖਾ ਰਿਹਾ, ਮਜ਼ੇਦਾਰ ਲੱਗ ਰਹੀ ਤੇ ਮਜ਼ਾ ਆ ਰਿਹਾ।
भी हो गया भाई शाम का वक्त मेरी दाढ़ी बहुत ज़्यादा बढ़ गई थी मैं सोच रहा हूँ कि जाके मैं ना दाढ़ी कटवा ਦਾਂ ਥੋੜੀ ਜੀ ਤੇ ਥੋੜੀ ਬੰਦਿਆਂ ਵਾਲੀ ਸ਼ਕਲ 'ਚ ਵਾਪਸ ਆ ਜਾ ਕਿਉਂਕਿ ਪਰਸੋਂ ਮੈਂ ਨਾਈ ਨੂੰ ਫੋਨ ਕਰਦਾ ਰਿਹਾ ਉਹਨੇ ਕਾਲ ਕੋਈ ਨਹੀਂ ਚੱਕੀ ਤੇ ਕੱਲ ਜਿਹੜਾ ਹੈ ਨਾ ਕੱਲ ਬਿਜ਼ੀ ਰਿਹਾ ਸੀ ਉਸ ਤੋਂ 2-3 ਦਿਨ ਪਹਿਲੇ ਮੈਂ ਬਿਮਾਰ ਰਿਹਾ ਸੀ ਤੇ ਮਾਂ ਜੀ ਨੇ ਇੱਧਰ ਪਾਲਕ ਰੱਖੀ ਕੀ ਰੱਖੀ ਹੈ ਤੇ ਸਮੈਲ ਬੜੀ ਅਜੀਬ ਜੀ ਆ ਰਹੀ ਹੈ ਜਿਸ ਤਰ੍ਹਾਂ ਮਤਲਬ ਉਹ ਮਤਲਬ ਪਾਣੀ 'ਚ ਸਬਜ਼ੀ ਖਰਾਬ ਨਹੀਂ ਹੁੰਦੀ ਕਿ ਖਰਾਬ ਤੇ ਨਹੀਂ ਸੀ ਆਹੋ ਖਰਾਬ ਸੀ मतलब कसमें बड़ी अजीब जी ना स्मैल आ रही बाजी ने इधर पालक चाढ़ दी थी ठीक है बेबे ने सारिया सब्जियां जिन्नियां लैके ਅਸੀਂ ਢੇਰ ਸਾਫ ਸਫੂਈਆਂ ਕਰਕੇ ਸਾਰੇ ਦੇ ਸਾਰੇ ਟੋਟਲੀ ਕਰ ਦਿਆਂ ਗਏ ਅੱਜ ਸਵੇਰ ਰਸ ਖਾਦੇ ਸੀ ਫਿਰ ਉਸ ਤੋਂ ਬਾਅਦ ਇਸ ਟਾਈਮ ਆਏ ਆ ਮੈਨੂੰ ਭੁੱਖ ਜਿਹੜਾ ਨਾ ਇਸ ਟਾਈਮ ਬਹੁਤ ਜ਼ਿਆਦਾ ਲੱਗੀ ਉਸ ਟਾਈਮ ਆ ਕੇ ਛੱਲੀ ਖਾ ਲਈ ਛੱਲੀ ਖਾਣ ਦੀ ਬਾਅਦ ਭੁੱਖ ਖਤਮ ਹੋ ਗਈ ਅਮਰੂਦ ਖਾ ਲਿਆ ਨਾਲ ਤੇ ਹੁਣ ਜਿਹੜਾ ਨਾ ਇਸ ਟਾਈਮ ਇੰਨੀ ਸ਼ਦੀਦ ਕਿਸਮ ਦੀ ਭੁੱਖ ਲੱਗੀ ਨਾ ਮੈਂ ਦੱਸ ਨਹੀਂ ਸਕਦਾ ਇੱਧਰ ਬੇਬੇ ਜਿਹੜਾ ਨਾ ਹੁਣ ਪਾਲਕ ਪੱਕ ਰਹੀ ਹੈ ਪਾਲਕ ਬੇਬੇ ਪਾਲਕ ਨਹੀਂ ਪੱਕ ਰਹੀ ਪਾਲਕ ਕੱਲੀ ਪੱਕ ਰਹੀ ਮੈਂ ਕੱਲ ਪਾਲਕ ਦੀ ਰੈਸਪੀ ਵੇਖੀ ਇੱਕ ਕੁੜੀ ਨੇ ਪਾਲਕ ਬਣਾਈ ਕਸਮੇ ਮੇਰਾ ਤੇ ਦਿਲ ਹੀ ਖੱਟਾ ਹੋ ਗਿਆ ਐਡੀ ਗਦੀਲੀ ਪਾਲਕ ਉਹਨੇ ਪਤਾ ਕੀ ਕੀਤਾ ਉਹਨੇ ਸਲੇਬ ਦੇ ਉੱਤੇ ਰੱਖ ਕੇ ਨਾ ਪਿੱਛੋਂ ਪੂਰੀ ਗੁੱਟੀ ਅੱਧੀ ਪਿਛਲਾ ਹਿੱਸਾ ਕੱਟ ਦਿੱਤਾ ਠੀਕ ਹੈ ਵੀ ਉਹਨੇ ਸਾਫ਼ ਕੋਈ ਨਹੀਂ ਕੀਤੀ ਪਿਛਲਾ ਹਿੱਸਾ ਕੱਟ ਕੇ ਨਾ ਨਹੀਂ ਉਹਨੇ ਪਤਾ ਕੀ ਕੀਤਾ ਵਿੱਚ ਘਾਹ ਕੂ ਹਰ ਚੀਜ਼ ਵਿੱਚ ਨਾਨ ਵਿੱਚ ਉਹਨ ਅੰਦਰੋਂ ਪਾਣੀ ਮੀਂਹ ਪੈਣ ਦੇ ਅੱਜ ਕੱਲ ਪੱਤੇ ਗਲੇ ਵੀ ਹੁੰਦੇ ਨੇ ਉਹਨੇ ਉਂਝ ਹੀ ਸੁੱਟੀ ਸਿੰਕ ਦੇ ਵਿੱਚ ਉੱਤੇ ਪਾਣੀ ਪਾਇਆ ਤੇ ਉਹਨੇ ਚੱਕ ਕੇ ਉਹਨੇ ਸਾਰੀ ਬਾਇਲ ਕੀਤੀ ਉਹ ਬਾਲੀ ਬੋਇਲ ਕਰਕੇ ਤੇ ਉਹਨੇ ਚੱਕ ਕੇ ਗ੍ਰਾਈਂਡਰ 'ਚ ਪਾ ਕੇ ਉਹਨੇ ਗ੍ਰਾਈਂਡ ਕੀਤੀ ਗ੍ਰਾਈਂਡ ਕਰਕੇ ਇੱਕ ਪਾਸੇ ਚਿਕਨ ਫਰਾਈ ਕਰਕੇ ਸਾਰਾ ਤੇ ਉਹ ਜਿਹੜਾ ਨਾ ਉਹ ਸ਼ੋਰਬਾ ਬਣਾ ਕੇ ਉਹਦੇ 'ਚ ਮਿਕਸ ਕਰਕੇ ਤੇ ਉਹਨੂੰ ਲਾਤਾ ਓਏ ਹੋਏ 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 ਕੋਈ ਡਾਕ ਵੇਖ ਕੇ ਕਚੀਚੀਆਂ ਚੜਨ ਕੇ ਨਾ ਸਾਫ਼ ਕੀਤੀ ਨਾ ਉਹਨੂੰ ਕੱਟਿਆ ਬਸ ਪਿੱਛੋਂ ਇੰਝ ਗੁੱਟੀ ਬੰਦ ਹੁੰਦੀ ਉਹਦੇ ਵਿੱਚ ਹੀ ਘਾਹ ਹੁੰਦਾ ਵਿੱਚ ਤਾਂਦਲਾ ਵਿੱਚ ਜਿਹੜਾ ਨਾ ਰੰਗ ਬਰੰਗੇ 100 ਤਰ੍ਹਾਂ ਦੇ ਘਾਹ ਹੁੰਦੇ ਹੁਣ ਪਾਲਕ ਬੀਜੀ ਉਹਦੇ 'ਚ 100 ਤਰ੍ਹਾਂ ਦੇ ਘਾਹ ਹੁੰਦੇ ਨੇ ਇੱਕ ਤਾਂਦਲਾ ਤੇ ਪੱਕਾ ਹੁੰਦਾ ਅੱਜ ਕੱਲ੍ਹ ਵਿੱਚ ਕਿਉਂਕਿ ਗਰਮੀ ਹੈ ਤਾਂਦਲਾ 8 ਸੈਟ ਹੁੰਦੀ ਉਸ ਬਾਅਦ ਮੁੜਕਣਾ ਜਿਹੜਾ ਘਾਹ ਹੁੰਦਾ ਜਿਹੜਾ ਬੱਕਰੀਆਂ ਬੜੇ ਸ਼ੌਕ ਨਾਲ ਖਾਂਦੀਆਂ ਇਹ ਤਿੰਨ ਚੀਜ਼ਾਂ ਤੇ ਲਾਜ਼ਮੀ ਨਾ ਹਾਂ ਪਖੜਾ ਵੀ ਅਗਰ ਜ਼ਮੀਨ ਕੋਈ ਥੋੜੀ ਰੇਤਲੀ ਹੋਵੇ ਤੇ ਪਖੜਾ ਵੀ ਵਿੱਚ ਲਾਜ਼ਮੀ ਆਉਂਦਾ ਇਹ 3-4 ਚੀਜ਼ਾਂ ਤੇ ਕੰਪਲਸਰੀ ਉਸ ਤੋਂ ਬਾਅਦ ਫਿਰ ਗਲੇ ਪੱਤੇ ਪੱਕੇ ਕਿਉਂਕਿ ਸ਼ਾਮ ਦੀ ਅੱਜ ਪਾਲਕ ਹੁਣ ਵਡੀਚੀ ਹੁਣ ਵੱਢੀ ਗਿਆ ਅੱਜ ਜਿਹੜੀ ਸਵੇਰ ਕੱਲ ਸੇਲ ਹੋਣੀ ਕੱਲ ਸਵੇਰ ਜਾ ਕੇ ਮਾਰਕੀਟ ਜਾਣੇ ਨੂੰ ਤੁਸੀਂ ਕੱਲ ਸ਼ਾਮ ਨੂੰ ਪਕਾਉਣੇ ਹੁੰਦੇ ਨੂੰ ਵਿੱਚ ਗਲ ਜਾਂਦੀ ਕਈ ਵੈਸੇ ਵੀ ਗਲੇ ਹੁੰਦੇ ਨੇ ਪੱਤੇ ਤਰੇਲ ਦਾ ਮੌਸਮ ਹੈ ਤਰੇਲ ਦੇ ਵਿੱਚ ਪੱਤੇ ਗਲ ਜਾਂਦੇ ਨੇ ਤੇ ਉਹ 100 ਚੀਜ਼ਾਂ ਉਹਨੇ ਕੀ ਕੀਤਾ ਸਲੇਬ ਤੇ ਰੱਖ ਕੇ ਉਹਨੇ ਇੰਜ ਤੋਂ ਛੁਰੀ ਫੇਰੀ ਵੱਡੀ ਜੀ ਪਿੱਛੋਂ ਜਿੱਥੋਂ ਬੰਨੀ ਆਇਆ ਸੀ ਉਹਨੂੰ ਸੇਬਾ ਉਹ ਪਿਛਲਾ ਹਿੱਸਾ ਪਿੱਛੇ ਕਰਦਾ ਅਗਲਾ ਉਹਨੇ ਇੰਜ ਧੋ ਕੇ ਤੇ ਬਾਲ ਕੇ ਨਾਲ ਹੀ ਉਹਨੇ ਜੱਗ 'ਚ ਪਾਇਆ ਗ੍ਰਾਈਂਡ ਕੀਤਾ ਤੇ ਚੱਲ ਜੀ ਇੱਕ ਪਾਸੇ ਗੋਸ਼ਤ ਫਰਾਈ ਕਰਨ ਵਿੱਚ ਪਾਤਾ ਤੇ ਉਹ ਕਰਨ ਆਹਾ ਮੇਰਾ ਜੀ ਕਰੇ ਕਿ ਇਹਦੇ ਥੱਲੇ ਇੱਥੇ ਕੋਈ ਕੀੜਿਆਂ ਦਾ ਕਮੈਂਟ ਹੋਵੇ ਤੇ ਮੈਂ ਤਾਂ ਨਾ ਕਸਮੇ ਕੀੜੇ ਸੈਂਡ ਕਰਾਂ ਹੋਏ ਪਰ ਮੈਂ ਆਪਣੇ ਆਪ ਨੂੰ ਕੰਟਰੋਲ ਕੀਤਾ ਮੈਂ ਕਮੈਂਟ ਨਹੀਂ ਕਰਦਾ ਕਿਸੇ ਨੂੰ ਠੀਕ ਹੈ ਕੋਈ ਅੱਛਾ ਹੋਵੇ ਗੰਦਾ ਹੋਵੇ ਜੋ ਵੀ ਹੋਵੇ ਮੈਂ ਕਮੈਂਟ ਨਹੀਂ ਕਰਦਾ ਹਾਂ ਵੀਡੀਓ ਅੱਛੀ ਲੱਗੇ ਤਾਂ ਮੈਂ ਲਾਈਕ ਜ਼ਰੂਰ ਕਰ ਦਿੰਦਾ ਨਾ ਕਮੈਂਟ ਮੈਂ ਕਹਿੰਦਾ ਯਾਰ ਗੰਦਾ ਕਮੈਂਟ ਕਰਾਂਗਾ ਤੇ ਫਿਰ ਅਗਲੇ ਦਿਲਜ਼ਾਰੀ ਹੁੰਦੀ ਜਿਸ ਤਰ੍ਹਾਂ ਅਗਰ ਕੋਈ ਮੈਨੂੰ ਕੋਈ ਗੰਦਾ ਕਮੈਂਟ ਆ ਜਾਵੇ ਤੇ ਮੇਰੀ ਵੀ ਦਿਲਜ਼ਾਰੀ ਮੈਂ ਕਹਿੰਦਾ ਛੋਟੋ ਪਰ ਯਾਰ ਦਫਾ ਕਰੋ ਇਗਨੋਰ ਕਰੋ ਹੁਣ ਆਪਾਂ ਜਾ ਕੇ ਜਲਦੀ ਨਾਲ ਦਾੜੀ ਲਵਾਈਏ ਭੁੱਖ ਨਾਲ ਤੇ ਜਾਨ ਨਿਕਲਣ ਡਈ ਹੈ ਲੇਕਿਨ ਭੁੱਖ ਨੂੰ ਕੰਟਰੋਲ ਕਰਾਂਗੇ ਸਭ ਤੋਂ ਪਹਿਲੇ ਜਾ ਕੇ ਦਾੜੀ ਲਵਾਵਾਂਗੇ ਨਹੀਂ ਸੇਬ ਨਹੀਂ ਖਾਣਾ ਕਿ ਮੈਂ ਅਮਰੂਦ ਖਾਦਾ ਅਮਰੂਦ ਖਾ ਕੇ ਹੋਰ ਭੁੱਖ ਲੱਗੀ ਪਤਾ ਸੇਬ ਖਾ ਕੇ ਉਹਨਾਂ ਤੋਂ ਵੀ ਜ਼ਿਆਦਾ ਲੱਗ ਜੇ ਇਸ ਮੈਂ ਸੇਬ ਨਹੀਂ ਖਾਵਾਂਗੇ ਆਪਾਂ ਜਾਵਾਂਗੇ 6 hours later ਚਲੋ ਜੀ ਰਾਤ ਹੋ ਗਈ ਹੈ ਯਾਰ ਅੱਜ ਮੈਂ ਤੁਹਾਨੂੰ ਇੱਕ ਐਸਾ ਸਰਪ੍ਰਾਈਜ਼ ਦੇਣ ਵਾਲਾ ਨਾ ਕਿ ਤੁਸੀਂ ਯਾਦ ਕਰਨਾ ਠੀਕ ਹੈ ਕਾਫੀ ਜ਼ਿਆਦਾ ਲੇਟ ਹੋ ਗਿਆ अस्सलाम वालेकुम बेबे कितना ब्लड प्रेशर ਬਲੱਡ ਤਾਂ ਪੂਰਾ ਹੈ 137/84 ਤੇ ਠੀਕ ਹੈ ਬਲੱਡ ਪ੍ਰੈਸ਼ਰ ਜ਼ਿਆਦਾ ਤੇ ਨਹੀਂ ਆ ਕੋਈ ਫਿਰ ਕਮਰ ਹੈ ਜਾਂ ਦਰਦ ਕਰਨ ਲਈ ਆ ਉਹ ਕਮਰ ਤਾਂ ਦਰਦ ਕਰਨ ਦੀ ਤੁਸੀਂ ਸ਼ਾਪਿੰਗਾਂ ਕੀਤੀਆਂ ਜਵਾਕਾਂ ਕੀਤੀਆਂ ਤੁਰੇ ਫਿਰਦੇ ਰਹੇ ਬਾਜ਼ਾਰ ਦੇ ਵਿੱਚ ਤੁਰਨ ਫਿਰਨਾ ਫਿਰ ਇੰਨੀ ਤੇ ਥਕਾਵਟ ਹੋਈ ਜਾਂਦੀ ਹੈ ਤੁਸੀਂ ਸਾਰੀਆਂ ਗੱਲਾਂ ਛੱਡੋ ਮੇਰੇ ਦੱਸੋ ਵਾਲ ਕਿੱਦਾਂ ਦੇ ਲੱਗ ਰਹੇ ਨੇ ਮੇਰੇ ਕੋਲ ਕਟਾ ਕੇ ਆਇਆ ਵਾਂ ਕੋੜੇ ਯਾਰ ਇੱਕ ਤੇ ਨਾ ਮਤਲਬ ਬੰਦਾ ਪੇਂਡੂ ਵੀ ਨਾ ਹੋਵੇ ਮੈਂ ਇਹ ਅੱਜ ਕੱਲ ਟ੍ਰੈਂਡ ਚ ਆ ਰਿਹਾ ਮੱਥੇ ਤੇ ਸੁੱਟਨੇ ਨਾਲੇ ਤੇ ਗੰਜ ਲੋਕ ਜਾਂਦੇ ਤੇ ਨਾਲੇ ਸੋਹਣੇ ਲੱਗਦੇ ਅੱਗੇ ਭਰਾ ਬਾਵਾ ਸੀ ਤੋਂ ਰਸਰੋ ਗੰਜ ਕਰਾਇਆ ਉਹ ਗੰਜ ਕਰਾ ਕੇ ਯਾਰ ਇਹ ਗੰਜ ਥੋੜੀ ਹੈ ਇਹ ਚੈੱਕ ਕਰੋ ਇਹ ਇੰਜ ਕਰਕੇ ਇਸ ਤਰ੍ਹਾਂ ਕਵਰ ਹੋ ਜਾਣਾ ਇਸ ਤਰ੍ਹਾਂ ਕਰਕੇ ਠੀਕ ਹੈ ਤੇ ਕਿੱਥੋਂ ਗੰਜ ਕਰਾ ਕੇ ਐਡੇ ਸੋਹਣੇ ਲੱਗਣੇ ਨੇ ਵਾਲ ਤੇ ਕਹਿੰਦੇ ਗੰਜ ਕਰਾ ਕੇ ਆ ਗਿਆ ਸ਼ਾਬਾਸ਼ ਹੈ ਤੁਹਾਡੇ 3 ਘੰਟੇ ਲਾ ਕੇ ਮੈਂ ਵਾਲ ਕਟਾਏ ਨੇ ਤੇ ਉਹ ਕਹਿੰਦੇ ਗੰਜ ਕਰਾ ਕੇ ਆ ਗਿਆ ਹੋਰ ਕੀ ਆ ਅੱਗੇ ਭਰਾ ਬਾਵਾ ਸੀ ਤੋਂ ਸਾਰੇ ਲਵਾ ਆਇਆ ਹਾਂ ਇਹਨਾਂ ਦੀ ਕੇਅਰ ਕਰ ਤੂੰ ਸਗੋਂ ਵੱਡੇ ਕਰ ਇਹਨਾਂ ਤੋਂ ਨਿੱਕੇ ਕਰ ਆਇਆ ਵਾ ਉਹ ਨਿੱਕੇ ਸੋਹਣੇ ਲੱਗਦੇ ਨੇ ਵੱਡੇ ਵਾਲ ਸੋਹਣੇ ਨਹੀਂ ਲੱਗਦੇ ਮੈਨੂੰ ਅਜੀਬ ਜੀ ਉਲਝਣ ਹੁੰਦੀ ਮੋਟਰਸਾਈਕਲ ਚਲਾਓ ਵਾਹ ਨਾ ਇੱਧਰ ਨੂੰ ਚੱਲ ਜਾਂਦੇ ਇੱਧਰ ਚੱਲ ਜਾਂਦੇ ਨੇ ਮੈਂ ਤਾਂ ਭਰਤ ਨਿੱਕੇ ਕਰਾ ਕੇ ਲਿਆਇਆ ਚਲੋ ਤੇਰੀ ਖੁਸ਼ੀ ਤੇ ਸਾਡੀ ਵੀ ਖੁਸ਼ੀ ਆ ਠੀਕ ਆ ਤੇ ਮੈਨੂੰ ਘੁੱਟ ਪਾਣੀ ਫੜਾ ਮੈਂ ਗੋਲੀ ਖਾਵਾਂ ਤੂੰ ਜੋ ਆ ਕੋ ਨਜ਼ਰ ਕਰਾਇਆ ਤੂੰ ਪਿਆਲਾ ਕਟਿੰਗ ਕਰਾ ਲੇਗਾ ਸਿੱਧਾ ਹੀ ਹਾਂ ਪਿਆਲਾ ਕਟਿੰਗ ਨੇ ਜਦੋਂ ਐਡਾ ਸਿਰ ਨਿਕਲਣਾ ਸੀ ਨਾ ਉਹਨਾਂ ਨੇ ਇੱਥੇ ਰੱਖ ਕੇ ਪਿਆਲਾ ਕਟਿੰਗ ਮੈਂ ਜਦੋਂ ਨਿੱਕਾ ਹੁੰਦਾ ਸੀ ਨਾ ਮੈਂ ਸੋਚਦਾ ਸੀ ਕਿ ਪਿਆਲਾ ਕਟਿੰਗ ਇੰਜ ਕਰਦੇ ਕਿ ਸਿਰ ਦੇ ਤੇ ਪਿਆਲਾ ਰੱਖਦੇ ਨੇ ਮੈਨੂੰ ਨਹੀਂ ਪਤਾ ਪਿਆਲਾ ਕਟਿੰਗ ਇੰਜ ਕਰਦੇ ਹੈ ਮੈਂ ਸੋਚਦਾ ਹੁੰਦਾ ਸੀ ਕਿ ਸਿਰ ਦੇ ਤੇ ਪਿਆਲਾ ਰੱਖਦੇ ਨੇ ਤੇ ਪਾਸਿਆਂ ਦੇ ਉੱਤੇ ਜਿਹੜਾ ਨਾ ਉਦੋਂ ਮਸ਼ੀਨ ਹੁੰਦੀ ਸੀ ਇੰਜ ਕਰਕੇ ਹੱਥ ਨਾਲ ਚੱਲਣ ਵਾਲੀ ਆ ਆਟੋ ਬੈਟਰੀਆਂ ਚਾਰਜਿੰਗ ਵਾਲੀ ਹੁੰਦੀਆਂ ਤੇ ਕਿਤੇ ਪਾਸਿਆਂ ਤੋਂ ਮਸ਼ੀਨ ਫੇਰ ਦਿੰਦੇ ਨੇ ਤੇ ਚੱਲ ਜੀ ਪਿਆਲਾ ਕਟਿੰਗ ਹੋ ਜਾਂਦੀ ਹੈ ਫੌਜੀ ਕਟਿੰਗ ਕਰਾ ਲੈਂਦਾ ਤੇ ਫੌਜੀ ਆ ਜਾਂਦੇ ਤੇ ਪਿੱਛੇ ਫੌਜੀ ਰਹਿ ਕੇ ਜਾਂਦਾ ਵੇਖੋ ਕੁੱਤੀ ਕਿਵੇਂ ਚਮਕੀ
ਐ ਆਵਾਜ਼ ਆਈ ਨਾ। ਪਿੱਛੇ ਤਾਂ ਹੁਣ ਤੇ ਉਦਾਂ ਹੀ ਠਾਹ ਨੂੰ ਪੁੱਤ ਜੀ ਆ ਉਹ ਲਾ ਦਿੰਦੇ ਹੁੰਦੇ ਫੌਜੀ। ਤੇ ਫੌਜੀ ਕਟਿੰਗ ਹੀ ਆ, ਫੌਜੀ ਦੇ ਤੋਂ ਵੱਧ ਫੌਜੀ ਕਟਿੰਗ ਨਹੀਂ ਹੁੰਦੀ ਹੈ। ਬਰੀਕ ਹੋ ਗਏ ਨੇ। ਮੈਂ ਕਿਹੜਾ ਨਹੀਂ, ਇੱਕ ਗੱਲ ਦੀ ਸਮਝ ਨਹੀਂ ਆਉਂਦੀ। ਜਦੋਂ ਅਸੀਂ ਨਿੱਕੇ ਹੁੰਦੇ ਸੀ ਨਾ, ਸਾਡਾ ਸ਼ੌਕ ਸੀ ਅਸੀਂ ਵਾਲ ਵੱਡੇ ਰੱਖਣੇ, ਉਦੋਂ ਸਾਨੂੰ ਫੜ ਕੇ ਨਾਈਆਂ ਦੇ ਵਾਲ ਕੇ ਥੱਲੇ ਭਰਾਵਾ ਫੇਰ ਇਹਨੇ ਮਸ਼ੀਨ ਲਾ ਦੇ ਇਹਦੇ ਵਾਲ। ਸਿਰ ਤੇ ਬੋਦੇ ਨਹੀਂ ਰੱਖਣੇ, ਇਹ ਬੋਦੇ ਰੱਖਦਾ, ਇਹਨੂੰ ਇਸ਼ਕ ਉੱਠਿਆ, ਇਹ ਇੰਜ ਕਰਦਾ। ਤੇ ਜੇ ਹੁਣ ਆ ਕੇ ਹੁਣ ਅਸੀਂ ਵਾਲ ਨਿੱਕੇ ਪਸੰਦ ਕਰਦੇ ਹਾਂ, ਹੁਣ ਸਾਡੇ ਵੱਡੇ ਰਹਿ ਨਹੀਂ ਗਏ, ਨਾ ਵੱਡੇ ਹੁੰਦੇ ਨੇ ਤੇ ਨਾ ਹੀ ਵੱਡੇ ਪਸੰਦ ਕਰਦੇ। ਤੇ ਹੁਣ ਕਹਿੰਦੇ ਨੇ ਕਿ ਵੱਡੇ ਰੱਖੋ, ਨਿੱਕੇ ਕਿਉਂ ਕਰਦੇ ਜੇ? ਉਦੋਂ ਅਸੀਂ ਤਾਂ ਕਟਾਈ ਦੇ ਸੀ ਕਿ ਵਾਲ ਸੰਘਣੇ ਹੋ ਜਾਣ। ਸੰਘਣੇ ਨਹੀਂ ਹੋ ਜਾਣਾ, ਇਹ ਵੀ ਗੱਲ ਹੁੰਦੀ ਸੀ ਵੈਸੇ। ਜਿੰਦੇ ਵਾਲ ਵੱਡੇ ਨਾ, ਇਹ ਪੜ ਨਹੀਂ ਸਕਦਾ, ਇਹਦਾ ਸਾਰਾ ਦਿਮਾਗ ਦਾ ਤੇ ਕਹਿੰਦੇ ਖੂਨ ਚੂਸ ਜਾਂਦੇ, ਸਾਰਾ ਵਾਲ ਖੂਨ ਚੂਸ ਜਾਂਦੇ। ਉਦੋਂ ਕਮਜ਼ੋਰ ਦਿਮਾਗ ਰਹਿੰਦਾ ਜਦੋਂ ਵਾਲ ਵੱਡੇ ਹੋਣ। ਇੱਕ ਮਿੰਟ ਨਹੀਂ, ਤੇ ਜੇ ਮੁੰਡਿਆਂ ਦਾ ਖੂਨ ਤੇ ਵਾਲ ਚੂਸ ਜਾਂਦੇ, ਤੇ ਜਿਹੜੇ ਕੁੜੀਆਂ ਦੇ ਜਿਹੜੇ ਲੰਮੇ ਹੁੰਦੇ ਨੇ ਉਹਨਾਂ ਦਾ ਖੂਨ ਕਿੱਧਰ ਜਾਂਦਾ? ਉਹ ਸੱਚ, ਕੁੜੀਆਂ ਦੀ ਅਕਲ ਹੀ ਗਿੱਟਿਆਂ 'ਚ ਹੁੰਦੀ, ਉਹਨਾਂ ਦਾ ਖੂਨ ਕਿੱਥੇ ਵਾਲ ਕੀ ਨਹੀਂ ਬਦਤਮੀਜ਼ ਵਾਲੀ ਕਿਹੜੀ ਗੱਲ? ਮੇਥੇ ਜਿਹੜੇ ਉਹਨਾਂ 'ਚ ਨਿਰੀ ਸੁਸਰੀ ਆ। ਤੇ ਸੁਸਰੀ ਮੈਂ ਤੁਹਾਡੀ ਫੇਵਰਟ ਦੁਕਾਨ ਤੋਂ ਆਏ, ਮੈਂ ਜਿਹੜੀ ਦੁਕਾਨ ਤੋਂ ਸੌਦਾ ਲੈਣਾ ਨਾ, ਠੀਕ ਹੈ, ਉਹ ਮੈਨੂੰ ਕੋਈ ਚੀਜ਼ ਪੁਰਾਣੀ ਨਹੀਂ ਦਿੰਦੇ, ਕੋਈ ਚੀਜ਼ ਖਰਾਬ ਨਹੀਂ ਦਿੰਦੇ। ਉਹਨਾਂ ਨੂੰ ਪਤਾ ਹੁੰਦਾ ਕਿ ਇੱਥੋਂ ਲਾਮਾ ਆਣਾ, ਠੀਕ ਹੈ, ਹਰ ਚੀਜ਼ ਪਰਫੈਕਟ ਹੁੰਦੀ ਹੈ। ਤੇ ਮੈਂ ਘਰੇ ਬੈਠਾ ਲਿਸਟ ਫਾਰਵਰਡ ਕਰਦਾ, ਸੌਦਾ ਪੈਕ ਹੋ ਕੇ ਮੈਂ ਜਾਣਾ, ਜਾ ਕੇ ਚੱਕ ਲੈਣਾ। ਨਹੀਂ, ਮੇਰੀ ਫੇਵਰਟ ਦੁਕਾਨ ਤੇ ਜਾਣਾ। ਹੁਣ ਤੁਹਾਡੀ ਦੁਕਾਨ ਤੇ ਜਾਣਾ ਤਾਂ ਮੈਂ ਕੀ ਕਰਾਂ? ਮੇਰਾ ਮਾਮੇ ਦਾ ਪੁੱਤਰ ਸੀ। ਮਾਮੇ ਦਾ ਪੁੱਤਰ, ਮੈਂ ਮਿਹਨਤ ਕੀਤੀ, ਮੈਂ ਕੋਲ ਨਹੀਂ ਉੱਥੋਂ ਲੈਣਾ ਸੌਦਾ, ਉਸ ਦੁਕਾਨ ਤੋਂ ਲੈਣਾ, ਉਹਨਾਂ ਦਾ ਸੌਦਾ ਠੀਕ ਹੁੰਦਾ, ਉਸ ਦੁਕਾਨ ਤੋਂ ਲੈਣਾ। ਵਿੱਚੋਂ ਚੀਜ਼ਾਂ ਲੈਣੀਆਂ ਸੀ, ਤੇਲ ਤੂਲ ਉਹ ਨਹੀਂ ਸੀ ਲੱਭਣਾ ਉਹਨਾਂ ਕੋਲ। ਕਿਉਂ ਨਹੀਂ ਸੀ ਲੱਭਣਾ ਉਹਨਾਂ ਕੋਲ? ਤੁਹਾਨੂੰ ਕਿਹਨੇ ਕਿਹਾ ਨਹੀਂ ਆਇਆ ਉਦੋਂ? ਤੁਹਾਨੂੰ ਪਤਾ ਮੈਂ ਸਮਾਨ ਲੈ ਕੇ ਉਹਨਾਂ ਕੋਲ, ਤੁਸੀਂ ਸਮਾਨ ਲੈ ਕੇ ਆਉਂਦੇ। ਜਦੋਂ ਬੰਦਿਆਂ ਦੀ ਗੱਲ ਜਦੋਂ ਮੰਨਣੀ ਨਹੀਂ ਹੈ, ਘਰ ਦੇ ਵਿੱਚ ਸਾਡੀ ਚੱਲਣੀ ਨਹੀਂ, ਤੇ ਫਿਰ ਇੰਝ ਹੀ ਹੋਣਾ। ਪਰ ਇਹਨੂੰ ਸੁਸਰੀ ਵੀ ਲੱਗੀ ਆ ਤੇ ਰੰਗ ਲਾਇਆ ਆ ਉਹਨਾਂ ਨੇ। ਤੇ ਫਿਰ ਕੀ ਹੋਇਆ? ਹੁਣੇ ਵਾਪਸ ਤੇ ਨਹੀਂ ਹੋਣੇ? ਵਾਪਸ ਕਰਨੇ ਉਹਨੂੰ ਕਿੱਥੋਂ ਵਾਪਸ ਕਰਨੇ ਨੇ? ਉਹਦੇ ਨਾਲ ਆਪਣੀ ਸਲਾਮਦਵਾ ਨਹੀਂ ਹੈ, ਉਹਨੂੰ ਮੈਂ ਵਾਪਸ ਨਹੀਂ ਕਰ ਸਕਦਾ। ਨਾ ਕਰੀ, ਮੈਂ ਵਾਪਸ ਦਊਂਗੀ ਉਹਨੂੰ, ਨਵੇਂ ਦੇ ਨਹੀਂ ਤਾਂ ਮੈਂ ਪੈਸੇ ਦੇ। 80 ਰੁਪਈਆਂ ਦੇ ਲਿਆਂਦੇ ਤੇ ਜਾਂਦੇ 150-200 ਤੱਕ ਪੈਟਰੋਲ ਲੱਗਦਾ ਹੈ। ਦੂਜੀਆਂ ਚੀਜ਼ਾਂ ਵੀ ਰਹਿੰਦੀਆਂ ਆ ਵੀ ਡਬਲ ਪੈਟਰੋਲ ਲਾ ਕੇ ਜਾਓ। ਹੈ ਇਹ ਪਤਾ ਨਹੀਂ ਪਾਈਆ 80 ਰੁਪਈਆਂ ਦੇ ਕਿਆ ਦਬਾ ਸੀਗੇ, 80 ਰੁਪਏ ਦੇ ਟੋਟਲ ਸੀਗੇ। ਆਰਾਮ ਦੇ ਸੀ ਉਹ। ਤੇ 150 ਦਾ ਪੈਟਰੋਲ ਲਾਉਣਾ, ਉਹ ਆਰਾਮ ਦਾ ਹੋਣਾ। ਪੈਟਰੋਲ ਬਹੁਤਿਆਂ ਦਾ ਲੱਗ ਜਾਣਾ, ਭਾਵੇਂ ਲੱਗ ਜਾਵੇ। ਉਹ ਖਜੂਰਾਂ ਵੀ ਲੈਣੀਆਂ, ਫਿਰ ਜ਼ੈਤੂਨ ਵੀ ਲੈਣਾ, ਤੇ ਫਿਰ ਇਹ ਹੁਣ ਕਵਾਂਗੇ। ਪਰ ਇਹ ਉਹਨਾਂ ਕੋਲ ਉਹਨਾਂ ਦੁਕਾਨ ਤੇ ਮੈਂ ਨਹੀਂ ਜਾਣਾ ਭਾਈ। ਜਦੋਂ ਮੇਰੀ ਗੱਲ ਨਹੀਂ ਮੰਨੀ ਹੈ ਤੇ ਫਿਰ ਮੈਂ ਕੀ ਕਰਾਂ? ਮੈਂ ਜਦੋਂ ਕਿਹਾ ਇਸ ਦੁਕਾਨ ਤੋਂ ਲੈਣੇ ਤੇ ਉਸ ਦੁਕਾਨ ਤੋਂ ਲੈਣਾ ਚਾਹੀਦਾ। ਹਾਂ ਵੀ ਕਰ ਲਿਆ। ਮੈਂ ਜੇ ਮੈਡੀਸਨ ਕਿਹਾ, ਮੈਂ ਕਿਹਾ ਐਸ ਮੈਡੀਕਲ ਸਟੋਰ ਤੋਂ ਲੈਣੀ, ਮੈਂ ਇਹਨਾਂ ਕੋਲ ਦਵਾਈ ਲੈਣਾ ਨਹੀਂ, ਇਹਨਾਂ ਕੋਲ ਨਹੀਂ ਲੈਣੀ, ਫਲਾਨਿਆਂ ਕੋਲ ਲੈਣੀ ਹੈ। ਜੇ ਮੈਂ ਆਖਿਆ ਇਹਨਾਂ ਕੋਲ ਸਮਾਨ ਲੈਣਾ, ਇਹਨਾਂ ਕੋਲ ਲੈਣਾ, ਫਲਾਨਿਆਂ ਕੋਲ ਲੈਣਾ। ਜੇ ਮੈਂ ਆਖਿਆ ਸਬਜ਼ੀ ਇਹਨਾਂ ਕੋਲ ਲੈਣੀ, ਇਹਨਾਂ ਕੋਲ ਨਹੀਂ ਲੈਣੀ, ਫਲਾਨਿਆਂ ਕੋਲ ਲੈਣੀ। ਜੇ ਮੈਂ ਆਖਿਆ ਜੁੱਤੀ ਇਹਨਾਂ ਕੋਲ ਲੈਣੀ, ਮੈਂ ਜੁੱਤੀ ਫਲਾਨਿਆਂ ਕੋਲ ਲੈਣੀ ਹੈ। ਜਦੋਂ ਮੇਰੀ ਕੋਈ ਗੱਲ ਮੰਨਣੀ ਨਹੀਂ, ਜਿਹੜੀ ਮੈਂ ਦੁਕਾਨ ਦਾ ਨਾਂ ਲੈਤਾ ਉਹਦੇ ਤੋਂ ਨਹੀਂ ਲੈਣੀ, ਨਾਲ ਦੀ ਦੁਕਾਨ ਤੋਂ ਲੈਣੀ। ਅੱਜ ਤੋਂ ਮੇਰੀ ਅੱਗੇ ਤੋਂ ਮੈਂ ਪਤਾ ਕੀ ਕਰਨਾ? ਮੈਂ ਨਾ ਅੱਗੇ ਤੋਂ ਜਿਹੜੀ ਮੈਂ ਦੁਕਾਨ ਦਾ ਨਾਂ ਲੈਣਾ, ਮੈਂ ਉਹਦਾ ਨਾਂ ਨਹੀਂ ਲੈਣਾ। ਮੈਂ ਜਿਹਦੇ ਤੋਂ ਬੇਬੇ ਕਹਿੰਦੀ ਨੇ ਮੈਂ ਉਸ ਦੁਕਾਨ ਦਾ ਲੈਣਾ, ਫਿਰ ਇਹਨੇ ਕਹਿਣਾ ਉਹਦੇ ਤੋਂ ਨਹੀਂ ਲੈਣੀ, ਇਹਦੇ ਤੋਂ ਲੈਣੀ। ਤੂੰ ਮੇਰੀ ਸੁਣ ਗੱਲ, ਆ ਇੱਕ ਪਿੱਛੇ ਨਾ ਮੈਂ ਤੇਰੇ ਨਾਲ ਜਾਣਾ ਤੇ ਨਾ ਹੀ ਮੈਂ ਕੋਈ ਚੀਜ਼ ਲਿਆਵਣੀ। ਡਨ ਹੋ ਗਿਆ, ਮੇਰਾ ਡਨ ਹੋ ਗਿਆ। ਲੈ ਜੀ, ਲੋਹੇ ਤੇ ਲੈਣ ਤੋਂ ਹੋਵੇ ਨਾ ਹੋਵੇ, ਇਹ ਰਿਕਾਰਡ ਜ਼ਰੂਰ ਹੋ ਗਿਆ ਆਪਣਾ, ਠੀਕ ਹੈ। ਹੱਥ ਮਿਲਾਓ, ਪੱਤੀ ਲਾਓ। ਇੰਨੀ ਕੁ ਪੱਤੀ ਨਹੀਂ ਹੈ ਤੇ ਕੱਚੀ ਵਾਲੀ ਪੱਤੀ ਨਾ, ਫਿਰ ਤੁਸੀਂ ਸਵੇਰੇ ਕਹਿਣਾ ਪੱਕੀ ਪੱਤੀ ਹੈ। ਇੰਝ ਹੱਥ ਕਰੋ, ਇੰਝ ਹੱਥ ਕਰੋ, ਇੰਝ ਹੱਥ ਕਰਨਾ, ਇੰਝ। ਆ ਲੈ ਜੀ, ਪੱਤੀ ਆ ਗਈ, ਪੱਤੀ ਲੱਗ ਗਈ ਸਾਡੀ। ਅੱਜ ਤੋਂ ਬਾਅਦ ਜਿਹੜਾ ਮਤਲਬ ਸਾਡਾ ਉਹਨਾਂ ਦੁਕਾਨਾਂ ਤੇ ਨਹੀਂ ਜਾਣਾ, ਕਿ ਮੇਰੇ ਨਾਲ ਉਹਨਾਂ ਦੁਕਾਨਾਂ ਤੇ ਨਹੀਂ ਜਾਣਾ। ਮੈਂ ਆਪੇ ਹੀ ਖਰੀਦ ਕੇ ਲਿਆਉਂ ਜੋ ਵੀ ਲਿਆਉਣਾ। ਮੈਂ ਤੈਨੂੰ ਕਹਿਣਾ ਹੀ ਨਹੀਂ ਵਿਆਹ ਸ਼ਾਇਦ। ਨਹੀਂ, ਹੁਣ ਗੱਲ ਪੂਰੀ ਕਰ। ਨਾ ਸੋਨਾ ਬੜੇ ਲੋਕ ਸਬੇਲੀਆਂ ਖਾਣ। ਮੇਰੇ ਨਾਲ ਉਹਨਾਂ ਦੁਕਾਨਾਂ ਤੇ ਨਹੀਂ ਜਾਣਾ, ਕਿ ਉਹਨਾਂ ਦੁਕਾਨਾਂ ਤੋਂ ਨਹੀਂ ਸੌਦਾ ਲੈਣਾ। ਮੈਂ ਨਾ ਤੇਰੇ ਨਾਲ ਜਾਣਾ ਤੇ ਨਾ ਦੁਕਾਨਾਂ ਤੇ ਜਾਣਾ। ਬਾ ਠੀਕ ਹੈ ਲੱਡਾ, ਤੇ ਫਿਰ ਜਾਣਾ ਹੀ ਨਹੀਂ। ਗੱਲ ਇੱਥੇ ਮੁੱਕਦੀ, ਪਰ ਜਾਣਾ ਹੀ ਨਹੀਂ, ਸ਼ਹਿਰ ਨਹੀਂ ਜਾਣਾ। ਪਰ ਸ਼ਹਿਰ ਜਾਏ ਕਹਿੰਦਾ ਨਹੀਂ, ਘਬਰਾ ਪੈ ਹੌਲ ਪੈਂਦੇ ਤੀਜੇ ਕਿਤੇ ਜਿਹੜਾ ਨਾ ਐਵੇਂ ਹੀ ਰੌਣਕ ਮੇਲਾ ਵੇਖਣ ਚੀਕਾ। ਸ਼ਹਿਰ ਮੇਰੇ ਮਾਮੇ ਦਾ ਸਾਰਾ ਸ਼ਹਿਰ ਆ। ਤੂੰ ਤਾਂ ਵਾਸਤੇ ਕਹਿੰਦੀ ਕਿ ਮੇਰੇ ਨਾਨਕੇ ਜੋ ਆ ਤੇ ਮੈਂ ਤਾਂ ਕਹਿ ਰਹੀ। ਤੇ ਮਾਮੇ ਦਾ ਸ਼ਹਿਰ ਤੇ ਕੋਈ ਹਿੱਸਾ ਲੈ ਕੇ ਮੇਰੇ ਨਾਲ ਕੋਈ ਦੁਕਾਨ ਕਰਾ ਦਿਓ ਕੋਈ ਮੇਰੇ ਮਾਮੇ ਦਾ ਤੇ ਤੁਹਾਡੇ ਮਾਮੇ ਦਾ ਤੁਹਾਨੂੰ ਹੀ ਸਾਲ ਤੇ ਤੁਹਾਡੇ ਨਾਲ ਮੈਨੂੰ ਵੀ ਆਉ ਹੈ। ਕੋਈ ਰੇੜ ਖੋੜ ਕੇ ਮੇਰੇ ਜੇ ਮਾਮੇ ਦਾ ਨਾਂ ਪੂਰਾ ਸ਼ਹਿਰ ਆ ਤੇ ਮੇਰੇ ਨਾਲ ਕੋਈ ਦੁਕਾਨ ਤੇ ਮਰਲੇ ਦੀ ਦੁਕਾਨ ਤੇ ਆ ਹੀ ਸਕਦੀ ਹੈ ਨਾ। ਇੰਨਾ ਕਿ ਮਾਂ ਨੇ ਪਹਿਲੇ ਮਾਮੇ ਦਾ ਨਾਮ ਲਵਾਤਾ। ਲੈ ਮਾਮੇ ਕੋ ਤੁਸੀਂ ਨਾ ਆਪਾਂ ਕੇਸ ਕਰਦੇ, ਆਪਾਂ ਕੇਸ ਕਰਕੇ ਹਿੱਸਾ ਲੈਂਦੇ। ਕੀ ਮੇਰਾ ਇੱਕ ਬੇਲੀ ਹੈਗਾ, ਸਵੇਰੇ ਕੇਸ ਦਰਜ ਕਰਕੇ ਨਾ ਮਾਮੇ ਕੋ ਜਦੋਂ ਦੁਕਾਨ ਦਾ ਹਿੱਸਾ ਲਈਏ ਸ਼ਹਿਰੋਂ। ਵੈਸੇ ਸਦਰ ਬਾਜ਼ਾਰ 'ਚ ਇੱਕ ਦੁਕਾਨ ਆ ਜਾਏਗੀ ਕਿ ਕੋਈ ਨਹੀਂ? ਸਦਰ ਬਾਜ਼ਾਰ 'ਚ ਕੋਈ ਹਿੱਸਾ ਹੈਗਾ ਮਾਮਿਆਂ ਦਾ? ਪਹਿਲੇ ਮੈਨੂੰ ਇਹ ਦੱਸੋ। ਹੈ ਮੈਨੂੰ ਨੇ ਮੇਰਾ ਸਿਰ ਨਾ ਕਰ, ਮੈਨੂੰ ਪਾਣੀ ਦਾ ਘੁੱਟ ਦੇ ਯਾਰ। ਮੈਂ ਇੱਕ ਵਾਰੀ ਨਹਾ ਧੋ ਕੇ ਚੇਂਜ ਕਰ ਲਾ, ਮੈਨੂੰ ਵਾਲ ਚੁੱਭਣ ਡੇ ਨੇ, ਠੀਕ ਹੈ, ਪਰ ਠੰਡ ਵੀ ਹੈ ਬਾਹਰ, ਨਹਾਉਣ ਨੂੰ ਦਿਲ ਵੀ ਨਹੀਂ ਕਰਦਾ। ਮੈਨੂੰ 5 ਮਿੰਟ ਸੋਚਣ ਦਿਓ, ਅੱਗੇ ਬੁਖਾਰ ਰਿਹਾ 5 ਮਿੰਟ ਸੋਚਣ ਦਿਓ। ਜੇ ਮੈਂ ਨਾ ਸਕਿਆ ਤੇ ਫਿਰ ਮੈਂ ਲੋਰੀ ਨਹਾਉਣਾ ਨਾ ਆਏਗਾ। ਨਹਾ ਧੋ ਲਈਏ ਆਪਣੇ ਭਾਈ ਨੇ, ਠੀਕ ਹੈ। ਆਖਰਕਾਰ ਮੈਂ ਜਿਹੜਾ ਨਾ ਦਿਲ ਦੇ ਤੇ ਹੱਥ ਰੱਖ ਕੇ ਪੱਥਰ ਸਮਝ ਕੇ ਮੈਂ ਕਿਹਾ ਨਹਾ ਲਈਏ, ਨਜ਼ਲਾ ਹੁੰਦਾ ਤੇ ਹੁੰਦਾ ਹੋਵੇ ਜੋ ਵੀ ਗਿਆ ਦੇਖੀ ਜਾਏ, ਨਹੀਂ ਤੇ ਸਾਰੀ ਰਾਤ ਵਾਲ ਚੁੱਭਦੇ ਰਹਿਣੇ ਨੇ। ਤੇ ਲੈ ਜੀ, ਅੱਜ ਆਪਣਾ ਆ ਗਿਆ ਜੀ ਖਾਣੇ ਦੇ ਵਿੱਚ ਇਹ ਸਾਲਨ। ਬੇਬੇ ਨੇ ਪਕਾਇਆ ਜੀ ਆਲੂ ਤੇ ਪਾਲਕ, ਠੀਕ ਹੈ। ਤੇ ਨਾਲ ਮੈਂ ਇਹ ਖੀਰਾ ਕੱਟ, ਇਹ ਵਿੱਚ ਬੋਟੀਆਂ ਵੀ ਨਹੀਂ ਚਿਕਨ ਵੀ ਆ। ਵਾਹ,
ਹਾਂਡੀ ਤੇ ਸੜਨ ਲੱਗ ਗਈ ਸੀ ਮੈਂ ਕਿਹਾ ਬਹੁਤਾ ਤੱਤਾ ਹੋ ਗਿਆ ਇਹ ਤੇ ਠੰਡਾ ਹੀ ਹੈ ਆਹੋ ਠੰਡਾ ਹੀ ਆ ਦਰਮਿਆਨਾ ਕੋਸਾ ਹੀ ਹੈ ਲੇਕਿਨ ਮਜ਼ੇ ਦੀ ਬਣੀ ਹੈ ਜੀ ਪਾਲਕ ਮੈਂ ਬੜੀ ਦੇਰ ਬਾਅਦ ਪਾਲਕ ਖਾਣ ਲੱਗਾ ਸਾਡੇ ਘਰ ਬਹੁਤ ਦੇਰ ਬਾਅਦ ਪਾਲਕ ਬਣੀ ਹੈ ਨਾ ਕੋਈ ਸਾਲ ਪਾਸ ਹੋ ਗਿਆ ਪਾਲਕ ਬਣੀ ਕਿਉਂ ਹਜੇ ਤਾਂ 15 ਕੁ ਦਿਨ ਉਦੋਂ ਨਹੀਂ ਪਾਲਕ ਹੀ ਪਕਾਇਆ ਸੀ ਕਿਦਨ ਪਕਾਇਆ ਪਾਲਕ ਪਕਾਇਆ ਸੀ ਮੈਂ ਜਿਸ ਦਿਨ ਮੈਂ ਅੱਗੇ ਦਵਾਈ ਲੈ ਕੇ ਉਦੋਂ 2 ਗੁੱਟੀਆਂ ਪਾਲਕ ਅੱਲਾ ਦਾ ਭਲਾ ਕਰੋ ਕਿਦਨ ਪਾਲਕ ਤੇ ਪਹਿਲੇ ਆਂਦੀ ਨਹੀਂ ਲੈ ਲਿਆਂਦੀ ਸੀ ਪਾਲਕ ਉਹ ਨਹੀਂ ਉਹ ਅੱਜ ਸਭ ਪਾਲਕ ਡਾਕਟਰ ਨੇ ਕਿਹਾ ਸੀ ਕਿ ਵੀ ਆਮਲੇਟ ਦੇ ਵਿੱਚ ਪਾਲਕ ਪਾਇਆ ਕਰਨੀ ਉਸ ਦਿਨ 2 ਗੁੱਟੀਆਂ ਲੈ ਕੇ ਆਈ ਸੀ ਤੇ ਉਹ ਸਾਲਣ ਹੀ ਬਣਾਇਆ ਸੀ ਖਾਦਾ ਨਹੀਂ ਤੋ ਉਹਦੇ ਉਹ ਮੈਂ ਰੋਟੀ ਨਹੀਂ ਸੀ ਖਾਂਦਾ ਜੀ ਉੱਪਰ ਤੇ 15 ਦਿਨ ਮੈਂ ਰੋਟੀ ਨਹੀਂ ਸੀ ਖਾਂਦਾ ਖਾਦੀ ਸੀ ਨਹੀਂ ਮੈਂ ਪਾਲਕ ਨਹੀਂ ਖਾਦੀ ਮੈਂ ਸਰਦੀਆਂ ਦਾ ਸਾਗ ਖਾਦਾ ਉਸ ਤੋਂ ਬਾਅਦ ਪਾਲਕ ਮੈਂ ਅੱਜ ਖਾਣ ਲੱਗਾ ਮੈਂ ਨਹੀਂ ਖਾਦੀ ਪਾਲਕ ਤੁਹਾਨੂੰ ਭੁਲੇਖਾ ਲੱਗਦਾ ਪਿਆ ਜਿਸ ਦਿਨ ਮਤਲਬ ਕਿ ਅੱਧੀ ਰੋਟੀ ਖਾ ਲਾ ਬਿਸਮਿਲ੍ਲਾ ਤੇ ਉਹ ਵਿੱਚ ਰੋਟੀ ਇੰਜ ਖੋਲ ਕੇ ਵਿੱਚ ਚੈੱਕ ਸਭ ਕਰੋ, ਹੈਂ? ਭਰਿਆ ਸੀ ਉਦੋਂ ਦੀ ਗੱਲ ਨਹੀਂ ਦੁਪਹਿਰ ਦਾ ਕੋਈ ਝੂਠੀ ਆਹ ਨਹੀਂ ਕੋਈ ਕੁਛ ਨਹੀਂ ਲੇਕਿਨ ਪਾਲਕ ਜਿਵੇਂ ਦੀ ਪੱਕਦੀ ਨਾ ਮੈਨੂੰ ਅੱਜ ਮਜ਼ੇਦਾਰ ਲੱਗਣੀ ਸੀ ਇਸ ਵਜ੍ਹਾ ਤੋਂ ਕਿ ਮੈਂ ਬਹੁਤ ਦੇਰ ਬਾਅਦ ਖਾ ਰਿਹਾ ਤੇ ਲੇਕਿਨ ਬਣੀ ਬਹੁਤ ਮਜ਼ੇ ਦੀ ਆਜੋ ਤੁਸੀਂ ਵੀ ਖਾਣੀ ਹੈ ਤੇ ਨਹੀਂ ਤੇ ਮੈਂ ਤਾਂ ਅੱਗੇ ਰੋਟੀ ਖਾਣ ਇੱਕ ਗੱਲ ਤਾਂ ਸੱਚ ਮੈਨੂੰ ਯਾਦ ਹੀ ਨਹੀਂ ਬੇਬੇ ਅੱਜ ਲੈ ਕੇ ਆਈ ਬਾਬਾ ਜੀ ਚੱਪਲ ਲੱਭ ਕੇ ਏਡੀ ਔਖੀ ਲੱਭੀ ਏਡੀ ਔਖੀ ਲਈ ਜਾਂਦਿਆਂ ਨਾ ਜਾਂਦਿਆਂ ਬਾਜ਼ਾਰ ਠੀਕ ਹੈ ਪਹਿਲੇ ਆਪਦੇ ਤੁਸੀਂ ਨਾ ਅੱਖਾਂ ਦੇ ਉੱਤੇ ਹੱਥ ਰੱਖ ਲਓ ਏਡੀ ਖੂਬਸੂਰਤ ਚੱਪਲ ਤੁਸੀਂ ਜ਼ਿੰਦਗੀ 'ਚ ਨਹੀਂ ਵੇਖੀ ਹੋਣੀ ਮੈਂ ਕਹਿੰਦਾ ਸਾਰੀਆਂ ਬੀਬੀਆਂ ਭੈਣਾਂ ਤੇ ਵੇਖੀ ਨਹੀਂ ਹੋਣੀ ਹੈ ਮੈਂ ਜਾਂਦਿਆਂ ਚੱਪਲ ਨੂੰ ਕਿਹਾ ਮੈਂ ਕਿਹਾ ਜੀ ਇਹ ਚੱਪਲ ਲੈ ਲਓ ਠੀਕ ਵੀ ਆ ਇਹ ਡਿਜ਼ਾਈਨ ਵੀ ਮੈਂ ਪਹਿਲੀ ਵਾਰੀ ਵੇਖਿਆ ਤੇ ਘਰ ਪਾਉਣ ਨੂੰ ਵੀ ਠੀਕ ਹੈ ਤੇ ਸੋਹਣੀ ਹੈ ਤੇ ਮਜਾਲ ਆ ਜੇ ਕਿਸੇ ਦੀ ਦੱਸੀ ਹੋਈ ਸ਼ੈ ਔਰਤਾਂ ਨੂੰ ਪਸੰਦ ਆ ਜਾਵੇ ਤੇ ਉਹ ਵੀਡੀਓ ਜਿਹੜੀ ਅੱਜ ਕੱਲ ਚੱਲ ਰਹੀ ਹੈ ਨਾ ਉਹ ਬੰਦਾ ਮਾਲਟਿਆਂ ਦਾ ਆਦੀ ਛਾਪਰ ਚੱਕਦਾ ਹੈ ਉਹ ਬੁੜੀ ਚੌਕ 'ਚ ਛਾਪਰ 'ਚ ਪਾ ਜਾਂਦਾ ਉਹਦੇ 'ਚੋਂ ਕੱਢ ਕੇ ਫੜਾਉਂਦਾ ਤੇ ਕਹਿੰਦੀ ਤੂੰ ਫੜਾਇਆ ਨਹੀਂ ਠੀਕ ਹੈ ਤੇ ਹਾਲਾਂਕਿ ਉਹ ਕੱਢ ਉਹਦੇ ਚੱਕਿਆ ਜੇ ਕੱਢ ਰਿਹਾ ਹੁੰਦਾ ਤੇ ਉਹੀ ਗੱਲ ਹੋਈ ਪੂਰਾ ਮੈਂ ਜਾਂਦਾ ਤਾਂ ਪਹਿਲੀ ਦੁਕਾਨ ਤੇ ਮੈਂ ਇਹ ਜੁੱਤੀ ਪਸੰਦ ਕੀਤੀ ਸੀ ਇਹ ਜੁੱਤੀ ਲੱਭੀ ਨਹੀਂ ਮੈਨੂੰ ਆਹ ਹੀ ਲੱਭੀ ਆਹਾ ਹੀ ਲੱਭੀ ਨਹੀਂ ਹੈ ਮੈਂ ਪਸੰਦ ਕੀਤੀ ਤੇ ਨਹੀਂ ਪਸੰਦ ਜਦੋਂ ਦੁਕਾਨ ਵਾਲਿਆਂ ਨੇ ਤਾਰੀਫਾਂ ਕਰੀਆਂ ਨਾ ਬਾਜੀ ਤੇਰੇ ਪੈਰਾਂ 'ਚ ਸੋਹਣੀ ਆ ਲੱਗਦੀ ਬਾਜੀ ਜੁੱਤੀ ਹੈ ਉੱਥੇ ਮੈਂ ਪਾ ਕੇ ਨਹੀਂ ਵੇਖੀ ਤੇ ਹੋਰ ਕੋਈ ਡਿਜ਼ਾਈਨ ਹੀ ਕੋਈ ਨਹੀਂ ਸੀ ਆਹ ਹੀ ਜਿੰਨਾ ਨਵੀਂ ਚੱਪਲ ਆਈ ਆ ਠੀਕ ਹੈ ਅੱਗੇ ਉਹਦਾ ਡਿਜ਼ਾਈਨ 6 ਸਾਲ ਚੱਲਿਆ ਉਹੀ ਡਿਜ਼ਾਈਨ ਹੁਣ ਇਹ ਜਿਹੜਾ ਡਿਜ਼ਾਈਨ ਆ ਗਿਆ ਵੈਸੇ ਕਿੰਨੇ ਦੀ ਲਿਆਂਦੀ ਏ 600 ਦੀ ਉਹ ਤਾਂ 750 ਮੰਗਣ ਡਿਆ ਸੀ ਉਹੋ ਹੀ ਮੰਗਣ ਡਿਆ ਸੀ 750 ਕਹਿੰਦਾ ਸੀ ਨਹੀਂ ਤੇ 600 ਦੀ ਕਿਵੇਂ ਦੇਤੀ ਆ ਮੈਂ ਉਹਨੂੰ ਆਖਿਆ ਮੈਂ ਇੰਨੇ ਹੀ ਦੇਣੀ ਉਹਨੇ ਕਿਹਾ ਠੀਕ ਆ ਵਾਹ ਕੀ ਬਾਤ ਹੈ ਭਈਆ ਤੇ ਦਹਿਸ਼ਤ ਹੀ ਹੋਈ ਨਾ ਫਿਰ ਦਹਿਸ਼ਤ ਪੂਰੀ ਹੈ ਵੈਸੇ ਕਿ ਉਹ ਮੁੰਡੇ ਕੋ ਅੱਗੇ ਵੀ ਆ ਵੀ ਜੁੱਤੀ ਉਹਦੇ ਕੋਈ ਲਿਆਂਦੀ ਸੀ ਦਹਿਸ਼ਤ ਪੂਰੀ ਹੈ ਨਹੀਂ ਕੋਈ ਤੇ ਰੋਣਾ ਪਿੱਟਣਾ ਪਾਇਆ ਹੋਣਾ ਤੇਰੀ ਇਹ ਜੁੱਤੀ ਟੁੱਟ ਗਈ ਆ ਹੰਡੀ ਨਹੀਂ ਮੈਂ ਅੱਗੇ ਵੀ 600 ਦੀ ਲਿਜਾਨੀ ਉਹਨੇ ਕਿਹਾ ਆਂਟੀ 6 ਮਹੀਨੇ ਹੰਡੂਗੀ ਮੇਰਾ ਬੇੜਾ ਜਾਣ ਲੱਗਿਆ ਨਾ ਪਾਇਆ ਜੇ ਘਰੇ ਪਾਇਆ ਜੇ 6 ਮਹੀਨੇ ਕੱਢ ਉਹਨੂੰ ਕਿ ਭਾਈ ਮੈਂ ਤਾਂ ਨਰਮਾ ਚੁਗਣ ਜਾਣਾ ਮੈਂ ਕਿ ਮੈਂ ਵਿਆਹ ਜਾ ਕੇ ਮੈਂ ਤਾਂ ਬੱਚਾ ਨਰਮਾ ਚੁਗਣ ਜਾਣਾ ਉਹਨੇ ਆਖਿਆ ਆਂਟੀ ਨਰਮਾ ਚੁਗਣ ਜਾਣਾ ਤਾਂ ਬੂਟ ਪਾ ਕੇ ਜਾਇਆ ਕਰੋ ਤੇ ਉਹਨੂੰ ਕਿਹਾ ਬੂਟ ਪਾ ਕੇ ਮੈਂ ਉੱਥੇ ਕਿਤੇ ਗਰਮੀ ਦੇ ਵਿੱਚ ਬੂਟ ਪਾ ਕੇ ਨਰਮਾ ਚੁਗ ਗਿਆ ਵਿੱਚ ਭੂੰਡੀਆਂ ਵੜ ਗਿਆ ਤੋਂ ਵਿੱਚੋਂ ਨਿਕਲਣੀਆਂ ਮੈਨੂੰ ਬਾਰ-ਬਾਰ ਬੂਟ ਲਾ ਕੇ ਪਾਉਣਾ ਪਊਗਾ ਜੁੱਤੀ ਤਾਂ ਤੇ ਇੰਜ ਕਰਕੇ ਚੱਲਣੀ ਉਹ ਹੈ ਨੰਗਿਆਂ ਨਾਲੋਂ ਤਾਂ ਚੰਗੀ ਆ ਵੈਸੇ ਇੱਕ ਗੱਲ ਆ ਤੁਹਾਨੂੰ ਰਹਿਮ ਨਹੀਂ ਆਇਆ ਪਰ ਤਰਸ ਨਹੀਂ ਆਇਆ ਵੀ ਤੁਸੀਂ ਆਪ 15 ਦਿਨਾਂ ਬਾਅਦ ਜੁੱਤੀ ਬਦਲਾਈ ਥੱਲੇ ਜੁੱਤੀ ਵੀ ਸਹੀ ਸੀ ਤੇ ਤੁਸੀਂ ਨਵੀਂ ਲੈ ਲਈ ਹੈ ਤੇ ਆ ਮੇਰੀ ਆ ਕੱਸੀ ਪਈ ਆ ਤਿਲਕ ਦੀ ਤੇ ਮੈਨੂੰ ਮੇਰੀ ਜੁੱਤੀ ਲੈਣ ਦਾ ਵੇਖੋ ਮੈਨੂੰ ਨਹੀਂ ਜੁੱਤੀ ਲੈ ਕੇ ਦੇਣੀ ਹੈ ਕਿੱਥੇ ਮੋਰੀ ਹੋਈ ਤੇ ਉਹ ਇੱਥੇ ਗੂਠਾ ਲੱਗਿਆ ਤੇ ਉਹ ਮੋਰੀ ਹੋਣੀ ਹੈ ਥੱਲੇ ਅੱਧੀ ਰਾਤ ਜੁੱਤੀ ਹੱਥ ਫੜੀ ਵੇ ਆਪਦੀ ਜੁੱਤੀ ਬਿਲਕੁਲ ਇਹਨੂੰ ਵੀ ਕਢਾ ਕੇ ਦੇਣੀ ਸੀ ਹੈ ਨਵੀਂ ਕੋਰ ਜੁੱਤੀ ਆਪਦੀ ਤੇ ਮੈਨੂੰ ਇੱਕ ਜੁੱਤੀ ਨਹੀਂ ਲੈ ਕੇ ਦਿੱਤੀ ਮੈਂ ਮਿੰਤਾਂ ਕਰਦਾ ਮੇਰੀ ਜੁੱਤੀ ਤਿਲਕਦੀ ਆ ਤੇ ਮੇਰੀ ਆ ਮੈਨੂੰ ਮਿਲਾ ਦੀ ਮੈਂ ਪਾਈ ਪਈ ਫਿਰੂੰਗੀ ਆ ਬੰਦਾ ਕਿਤੇ ਬਾਹਰ ਨਿਕਲਦਾ ਤੇ ਪਾ ਨਹੀਂ ਮੈਂ ਆਪਦੀ ਜੁੱਤੀ ਦੀ ਗੱਲ ਕਰਨਾ ਮਜਾਲ ਅੱਜ ਮੇਰੀ ਗੱਲ ਤੇ ਆ ਜਾਵੇ ਤੇ ਨਾ ਉਸ ਗੱਲ ਉਹ ਸੁਣਿਆ ਹੀ ਨਹੀਂ ਹੁਣ ਚੱਲ ਸਵੇਰੇ ਮੈਂ ਕੀ ਗੱਲ ਕੀਤੀ ਸੁਣਿਆ ਸਵੇਰੇ ਤੂੰ ਵੀ ਲੈ ਲਈ ਤੂੰ ਤਾਂ ਉਦੋਂ ਘਬਰਿਆ ਉਹ ਹੁਣ ਉਹ ਕੀ ਕਹਿੰਦੇ ਨੇ ਨਾ ਉਹ ਮੰਗ ਕੇ ਸ਼ੈ ਲਈ ਤੇ ਕੀ ਲੈਣਾ ਹੁਣ ਰਹਿਣ ਦਿਓ ਹਾਂ ਦਫਾਓ ਹਾਂ ਨਹੀਂ ਆਪਣੇ ਆਪ ਤੁਹਾਨੂੰ ਨਹੀਂ ਹੈ ਜਦੋਂ ਮੈਂ ਉੱਥੇ ਖਲੋਤਿਆ ਮੈਂ ਬੰਦਿਆਂ ਨੇ ਜੁੱਤੀਆਂ ਵੇਖਣ ਮੈਂ ਝਿਰਕਣ ਡਿਆ ਇੰਜ ਮੈਂ ਲਾਲਾ ਸੁੱਟਣ ਡਿਆ ਜੁੱਤੀਆਂ ਨੂੰ ਵੇਖ ਕੇ ਮੈਂ ਇੰਜ ਕਰ ਰਿਹਾ ਵੇ ਬਦਤਮੀਜ਼ ਦੁਕਾਨ ਦੇ ਲਾਗੇ ਨਹੀਂ ਗਿਆ ਦੁਕਾਨ 'ਚ ਵੜਿਆ ਨਹੀਂ ਬਾਹਰੇ ਖੜਾ ਰਿਹਾ ਸਕੂਟਰ ਦੇ ਉੱਤੇ ਚੜ ਦੁਕਾਨ ਕੀ ਰੇੜੀਆਂ ਤੇ ਲੱਗਿਆ ਤੇ ਸਕੂਟਰ ਦੇ ਉੱਤੇ ਖਲੋਣਾ ਸੀ ਨਾ ਤੇ ਖਲੋਣ ਨੂੰ ਤਾਂ ਨਾ ਬਹਿਣ ਨੂੰ ਖਲਾ ਮੈਂ ਮੋਟਰਸਾਈਕਲ ਤੇ ਬ੍ਰੇਕ ਮਾਰੀ ਗਈ ਮੇਰੇ ਮੂੰਹ ਦੇ ਅੱਗੇ ਉਹਨਾਂ ਨੇ ਜੁੱਤੀਆਂ ਇੰਜ ਕਰਕੇ ਮੋਟਰਸਾਈਕਲ ਉੱਤੇ ਬੈਠੇ ਇੰਜ ਬੰਦਾ ਵੇਖ ਲੈਂਦਾ ਆ ਵੀ ਫਲਾਨੀ ਲਾ ਦੇ ਤੇ ਮੈਂ ਤਾਂ ਮੋਟਰਸਾਈਕਲ ਤੋਂ ਉਤਰਦਾ ਨਹੀਂ ਮੈਂ ਇਕੱਲਾ ਜਾਵਾਂ ਮੈਂ ਇੰਜ ਉੱਤੇ ਬੈਠਾ ਵੀ ਅੱਛਾ ਫਲਾਨੀ ਲਾ ਦੇ ਆ 10 ਨੰਬਰ ਲਿਆ ਦੇ ਛਾਪਰ 'ਚ ਪਾ ਦੇ ਬਾ ਗੱਲ ਖਤਮ ਹੁਣ ਇਹ ਤੇ ਤੁਹਾਡਾ ਹੀ ਧੰਨ ਜਿਗਰਾ ਕਿ ਇੱਕ ਜਦੋਂ ਉਹਨਾਂ ਨੇ ਕਹਿਤਾ 40 ਨੰਬਰ ਹੈਗੀ ਆ ਫਿਰ ਵੀ ਉਹਨੂੰ ਪਾ ਕੇ ਨਹੀਂ 40 ਨੰਬਰ ਲੱਗਦਾ ਨਹੀਂ ਪਿਆ ਭੀੜਾ ਭਰਾਵਾ ਹੈ ਅਗਲੀ ਦੁਕਾਨ ਤੇ ਭਰਾਵਾ 40 ਨੰਬਰ ਹੀ ਖੁੱਲਾ ਲੱਗਦਾ ਭਰਾਵਾ ਮੈਂ ਲੈਣੀ ਨਹੀਂ ਸੀ ਆ ਵਾਲੀ ਪਰ ਉਹਨਾਂ ਕੋ ਹੈ ਹੀ ਕੋਈ ਨਹੀਂ ਕੋਈ ਨਹੀਂ ਲੇਕਿਨ ਆ ਜੁੱਤੀ ਜਿਹੜੀ ਨਾ ਮੈਨੂੰ
ਪਸੰਦ ਆਈ ਸੀਗੀ ਬਾਕੀ ਗੱਲਾਂ ਦੀਆਂ ਗੱਲਾਂ ਤੇ ਨਾਲੇ ਘਰ ਹੀ ਪਾਉਣੀ ਤੁਸੀਂ ਕਿਹੜਾ ਇੱਥੇ ਪਾ ਕੇ ਕਿਤੇ ਵਿਆਹ ਤੇ ਜਾਣਾ ਉਸ ਨੂੰ ਹੌਲੀ ਪਤਲੀ ਜਿਹੀ ਆ ਤੇ ਭੈਣ ਮੇਰੀ ਭਰਿਆ ਵੀ ਤੇ 600 ਰੁਪਇਆ ਤੇ 6 ਲੱਖ ਤੇ ਨਹੀਂ ਭਰਿਆ ਕਰੋੜ ਤੇ ਨਹੀਂ ਭਰਿਆ ਹੈ ਹੌਲੀ ਜੀ ਆ 600 ਤਾਂ ਆਉਂਦਾ ਕੀ ਆ ਹੁਣ 600 ਦੀ ਤੇ ਤੈਨੂੰ ਕਹੀ ਨਾ ਚਪੇੜ ਮਾਰ ਦੇ ਚਪੇੜ ਨਹੀਂ ਮਾਰਨੀ 600 ਦੀ ਤੂੰ ਕਹਿੰਦਾ ਮੇਰਾ ਹੱਥ ਦੁਖੂਗਾ ਹਾਂ ਗੱਲ ਹੋਈ ਨਾ ਗੱਲ ਹੋਈ ਪੂਰੇ ਟਾਈਮ ਤੇ ਮੇਰਾ ਹੱਥ ਦੁਖੂਗਾ ਮੈਂ ਜ਼ਿੰਦਗੀ 'ਚ ਨਹੀਂ ਕਿਸੇ ਨੂੰ ਮਾਰਿਆ ਹੁੰਦਾ ਜੀ ਬਸ ਵੀਡੀਓ ਦਾ ਚੱਕਰ ਬਸ ਹਾਂ ਜ਼ਿੰਦਗੀ 'ਚ ਨਹੀਂ ਇਹਨੇ ਨਾ ਮੱਝ ਚੋਣ ਬੈਂਦੀ ਸੀ ਨਾ ਤੇ ਜੇ ਮੱਝ ਨੇ ਕਿਤੇ ਛੰਡ ਛੁੰਡ ਮਾਰਨੀ ਨਾ ਤੇ ਆਹ ਮਾਰਦੀ ਸੀ ਕੰਨ ਚੋਂਦੇ ਇੰਜ ਕਰਕੇ ਥਾਪੀ ਮਾਰਦੀ ਸੀ ਇੰਜ ਕਰਕੇ ਨਾ ਇਹ ਇੰਜ ਦੰਦਾਂ ਨੂੰ ਨਾਲ ਚੀਕ ਵੜ ਕੇ ਤੇ ਮੱਝ ਦਾ ਨਾ ਵਿਚਾਰੇ ਦਾ ਲੱਕ ਕੁੱਬਾ ਹੋ ਜਾਂਦਾ ਸੀਗਾ ਮੱਝ ਉੱਥੇ ਹੀ ਇਕੱਠੀ ਹੋ ਕੇ ਉਹਨੇ ਵਿਚਾਰੇ ਨੇ ਇੰਜ ਕੁੰਗੜ ਜਾਣਾ ਹੈ ਤੇ ਵੇ ਹੁਣ ਕਿੱਡੇ ਝੂਠ ਮਾਂ ਦੇ ਸਿਰ ਲਗਾ ਮੈਂ ਕਿਹੜਾ ਝੂਠ ਬੋਲਿਆ ਗੱਲ ਕਰਨ ਦੀ ਹਾਂ ਅੱਲਾ ਤੋਂ ਮਾਫੀ ਮੰਗਿਆ ਕਰ ਅਸਤਗਫਿਰullah ਯਾ ਅੱਲਾ ਮਾਫ ਕਰ ਯਾ ਅੱਲਾ ਮਾਫ ਕਰ ਔਲਾਦ ਐਵੇਂ ਦੀ ਹੋਵੇ ਇੱਕ ਵਾਰਿਆਂ ਨੂੰ ਮੁੰਡੇ ਚਕਾ ਦਿੰਦੀ ਆ ਦੁਨੀਆ ਉਹ ਗੱਲ ਤੇਰੇ ਵਾਲੀ ਆ ਉਹ ਮੇਰਾ ਕਸੂਰ ਨਹੀਂ ਮੇਰਾ ਗੁਨਾਹ ਨਹੀਂ ਤੇ ਮੈਂ ਤੁਹਾਨੂੰ ਆਖਿਆ ਕਿ ਮੈਂ ਤਾਂ ਜੁੱਤੀ ਦੀ ਗੱਲ ਕੀਤੀ ਮਾਰਿਆ ਨਹੀਂ ਮੈਂ ਨਾ ਮੱਝ ਚੋਈ ਨਾ ਮੱਝ ਨੂੰ ਧੱਪਾ ਮਾਰਿਆ ਤੇ ਐਵੇਂ ਮੇਰੇ ਤੇ ਲੈ ਮੈਂ ਤੁਸੀਂ ਕਿਹਾ ਨਾ ਮੈਂ ਕਦੀ ਕਿਸੇ ਨੂੰ ਮਾਰਿਆ ਨਹੀਂ ਇਹ ਗੱਲ ਹੋ ਸਕਦਾ ਕਿ ਕਦੀ ਕਿਸੇ ਨੂੰ ਨਾ ਮਾਰਿਆ ਕਿਸੇ ਨੇ ਹੈ ਇਹ ਤੇ ਗੱਲ ਸਰਾਸਰ ਗਲਤ ਹੈ ਨਾ ਇਹ ਤੇ ਗੱਲ ਟੋਟਲੀ ਗਲਤ ਹੈ ਐਵੇਂ ਭਾਂਡੇ ਭੰਨੀ ਜਾਂਦਾ ਮੇਰੇ ਸਿਰ 'ਚ ਹਾਂ ਮੇਰੇ ਸਿਰ ਦੇ ਵਿੱਚ 1 ਵਜ ਗਿਆ ਰਾਤ ਦਾ ਤੇ ਜੁੱਤੀਆਂ ਨੂੰ ਹੁਣ ਲੈ ਆਂਦਾ ਜੇ 600 ਰੁਪਇਆ ਲਾ ਦੋ ਤੈਨੂੰ ਡੱਬਿਆਂ 'ਚ ਰਾਤੀ ਹੁਣ ਐਸਮ 12:30 ਵਜੇ ਦਾ ਟਾਈਮ ਆ ਤੇ ਹੁਣ ਜਿਹੜਾ ਨਾ ਖੋਲ ਡੱਬੇ ਵੇਖਣ ਡਈ ਆ ਕਿ ਹੁਣ ਪਤਾ ਨਹੀਂ ਵੀ ਕਿਤੇ ਸਵੇਰੇ ਜੇ ਬਦਲ ਨਹੀਂ ਪਵੇ ਤੇ ਸਵੇਰੇ ਬਾਂਗਾ ਵਾਲੇ ਨੂੰ ਮੈਂ ਆਖਾਂ 12 ਵਜ ਕੇ ਤੇ 35 ਮਿੰਟ ਹੋ ਗਏ ਨੇ ਰਾਤ ਦੇ 3 ਸਤੰਬਰ ਚੜ ਗਏ 12 ਵਜ ਕੇ 35 ਮਿੰਟ 3 ਸਤੰਬਰ ਚੜ ਗਿਆ ਆ ਚੈੱਕ ਕਰੋ ਹਾਂ ਤੁਹਾਡੇ ਜਿਹੜੇ ਟਿਕਟੋਕਾਂ ਨਹੀਂ ਮੁੱਕਦੀਆਂ ਵੇਖ ਕੇ ਹੁਣ 11 ਵਜੇ ਦੀ 10 ਵਜੇ ਦੀ ਮਾਈ ਲੱਗੀ ਮੋਬਾਈਲ ਵੇਖਣ ਬਸ ਇੰਜ ਕਰਕੇ ਆ ਹੋ ਗਿਆ 11 ਵਜੇ ਤੇ ਤੇਰੇ ਮਾਮੇ ਦਾ ਫੋਨ ਬੰਦ ਹੋਇਆ ਤੇ 11 ਵਜੇ ਬੰਦ ਹੋਇਆ 12:30 ਹੋ ਗਏ 1.5 ਘੰਟਾ ਹੋ ਗਿਆ ਵੇਖਦੀ ਮਾਮੇ ਤੇਰੇ ਨੇ ਮੇਰਾ ਘੰਟਾ ਡੇਢ ਜਾਇਆ ਕਰਿਆ ਮੈਂ ਲਾਮੇ ਦੇ ਲਾਮੇ ਦੇ ਦੇ ਚਲੋ ਕੋਈ ਨਹੀਂ ਲਾਮੇ ਤੇ ਦੁਨੀਆ ਦੇ ਵਿੱਚ ਹੁਣ ਲਾਮੇ ਆ ਤੇ ਨਾਲ ਬਹਾਰਾਂ ਹੈ ਖੁਸ਼ੀ ਗਮੀ ਤੇ ਹਰ ਚੀਜ਼ ਨਾਲ ਚੱਲਦੀ ਐ ਹੁਣ ਪੈਕ ਕਰਕੇ ਹੁਣ ਛਾਪਰਾਂ ਹੁਣ ਛਾਪਰਾਂ 'ਚ ਪਾਉਗੇ ਹੁਣ ਇਹ ਛਾਪਰਾਂ ਦੀ ਕੀ ਹੁਣ ਰਸ ਰੱਖਣੀ ਨਹੀਂ ਤੇ ਰੱਖਣਾ ਕਿ ਜਦੋਂ ਉਹ ਟੁੱਟੀ ਆ ਤੇ ਇਹਨੂੰ ਕੱਢ ਕੇ ਪਾ ਲਓ ਨਹੀਂ ਉਹ ਹਜੇ ਚੱਲਦੀ ਹੈ ਤੇ ਫਿਰ ਲਿਆਂਦੀ ਕਾਹਦੇ ਵਾਸਤੇ ਜੋ ਚੱਲਦੀ ਹੈ ਐਮਰਜੈਂਸੀ ਬੰਦੇ ਨੂੰ ਫਿਰ ਲੈਣੀ ਜਾਣੀ ਪੈਂਦੀ ਪੈਸੇ ਨਹੀਂ ਵੀ ਕੋਲ ਹੁੰਦੇ ਅਜੀਬ ਹੀ ਸੋਚ ਆ ਕਸਮੇ ਐਮਰਜੈਂਸੀ ਜੁੱਤੀ ਦੀ ਕਿਹੜੀ ਐਮਰਜੈਂਸੀ ਵੀ ਜਦੋਂ ਇੱਕ ਜੁੱਤੀ ਹੈਗੀ ਆ ਤੇ ਬਸ ਠੀਕ ਹੈ ਫਿਰ ਐਮਰਜੈਂਸੀ ਜੁੱਤੀ ਦੀ ਕਦੀ ਪਈ ਜੁੱਤੀ ਐਮਰਜੈਂਸੀ ਦੀ ਪੈਂਦੀ ਆ ਕੋਈ ਟੁੱਟੀ ਆਉਣ ਜਾਣ ਵਾਲੀ ਕਿਤੇ ਉਹ ਤਾਂ ਤੁਹਾਡੇ ਕੋਲ ਹੈਗੀਆਂ ਨੇ ਆਉਣ ਜਾਣ ਲੱਗਾ ਤੇ ਤੁਸੀਂ ਆ ਪਾਉਣੀ ਨਹੀਂ ਨਹੀਂ ਨਾ ਬੰਦੇ ਨੂੰ ਐਵੇਂ ਕਿਤੇ ਜਾਣਾ ਪੈਂਦਾ ਕਿਤੇ ਤੇ ਐਵੇਂ ਕਿ ਜਾਣਾ ਪੈਂਦਾ ਤੇ ਬੰਦਾ ਆ ਜਿਹੜੀ ਪਾਈ ਪੈਰਾਂ 'ਚ ਇਹਨੂੰ ਕੀ ਮਾੜੀ ਸੀ ਕਢਾਉਣ ਵਾਲੀ ਆਵੇ ਆ ਟੁੱਟੀ ਪਈ ਆਵੇ ਤੇ ਇਹ 5 ਰੁਪਈਆਂ ਦੀ ਕਢਾ ਲੈਂਦੇ ਆਪਾਂ ਨਾ 5 ਰੁਪਏ ਦੇ ਮੋਏ ਲੈਂਦੇ 5 ਰੁਪਏ 50 5 ਰੁਪਈਆਂ 'ਚ ਮੈਂ ਤੈਨੂੰ ਕਢਾ ਕੇ ਲਿਆ ਕੇ ਦਵਾ ਦੇ 5 ਰੁਪਏ ਦਾ 50 ਰੁਪਏ ਨਿਆਣੇ ਨਹੀਂ ਲੈਂਦੇ ਮੈਂ 2 ਰੁਪਈਆਂ ਦੀ ਕਢਾ ਕੇ ਲਿਆਉਂਦਾ ਹੁੰਦਾ ਸੀ ਤੇ ਮੈਂ ਨਿੱਕੇ ਹੁੰਦੇ ਭੇਜ ਦਿੰਦੇ ਜੁੱਤੀ ਕਢਾਉਣ ਵਾਸਤੇ 2 ਰੁਪਏ ਦਿੰਦਾ ਹੁੰਦਾ ਸੀਗਾ ਹਾਂ ਅੱਜ ਦੀ ਗੱਲ ਕਰਨੇ ਅੱਜ ਤੋਂ 20 ਸਾਲ ਪਹਿਲਾਂ ਦੀ ਕਰਨ ਲਿਆ ਮੈਂ ਆਖਰੀ ਵਾਰੀ ਜੁੱਤੀ ਕਢਾਈ ਮੈਂ ਉਸ ਪਾ ਕਢਾਉਣੀ ਛੱਡ ਦਿੱਤੀ ਹੈ ਮੈਂ ਐਡਾ ਸੀ ਤੇ ਮੈਨੂੰ ਅਜੇ ਨਾ ਇੰਨੀ ਉਦੋਂ ਤਮੀਜ਼ ਨਹੀਂ ਸੀ ਹੈ ਮੈਂ ਐਡਾ ਸੀ ਤੇ ਮੈਂ 5 ਰੁਪਈਆਂ ਦਾ ਠੀਪਾ ਲੈ ਕੇ ਬਾਬੇ ਕੋ ਮੋਚੀ ਕੋ ਗਿਆ ਨਾ ਸਾਡੇ ਪਿੰਡ ਉਹਦੇ ਦੂਸਰੇ ਪਿੰਡੋਂ ਮੋਚੀ ਆਉਂਦਾ ਹੁੰਦਾ ਸੀ ਤੇ ਉਹਨੇ ਬਾਬੇ ਨੇ ਇੰਜ ਨਾ ਬਾਬਾ ਬੈਠਾ ਜੁੱਤੀ ਕੱਢਣ ਡਿਆ ਮੈਨੂੰ ਨਹੀਂ ਸੀ ਪਤਾ ਕਿ ਪੈਸੇ ਦੇਣ ਦਾ ਵੀ ਕੋਈ ਤਰੀਕਾ ਹੁੰਦਾ ਤੇ ਬਾਬੇ ਨੇ ਜੁੱਤੀ ਕੱਢੀ ਨਾ ਹੈ ਤੇ ਬਾਬਾ ਥੱਲੇ ਨਾ ਬੋਰੀ ਵਿਛਾਕ ਬੈਠਾ ਤੇ ਮੈਂ 5 ਦਾ ਠੀਪਾ ਇੰਜ ਥੱਲੇ ਸੁੱਟ ਦਿੱਤਾ ਬਾਬੇ ਦੇ ਅੱਗੇ ਹੈ ਬਾਬੇ ਨੇ ਚਲਾਵਾ ਮਾਰਿਆ ਮੈਨੂੰ ਕਹਿੰਦਾ ਆਲ ਮਾਰਿਆ ਕਹਿੰਦਾ ਆਲਾ ਫੜ ਐਵੇਂ ਦੇ ਪੈਸੇ ਮੈਂ ਲੈਂਦਾ ਤੇ ਕੰਮ ਕੀਤਾ ਸੀ ਗਾਂ ਤਾਂ ਕਹਿੰਦਾ ਮੇਰੇ ਕੋਲ ਜੁੱਤੀ ਨਹੀਂ ਮੈਂ ਦੁਬਾਰਾ ਜੁੱਤੀ ਕਢਾਉਣੀ ਛੱਡ ਦਿੱਤੀ ਦੁਨੀਆ ਤੇ ਬਾਬੇ ਨੇ ਕੋਈ ਤੇਰੇ ਕੋਲ ਵਾਸਤੇ ਲੈਣੇ ਚ ਚਲਾ ਤੇ ਮੈਨੂੰ ਨਹੀਂ ਸੀ ਤੁਸੀਂ ਸਿਖਾਇਆ ਨਾ ਮੈਨੂੰ ਪਤਾ ਨਹੀਂ ਸੀ ਮੈਨੂੰ ਸਿਖਾਇਆ ਨਹੀਂ ਸੀ ਮੈਨੂੰ ਸਿਖਾਇਆ ਹੁੰਦਾ ਤਾਂ ਮੈਂ ਨਾ ਸੁੱਟਦਾ ਉਦੋਂ ਮੈਂ ਵੀ ਤੇ ਐਡਾ ਸੀ ਬਾਬੇ ਨੂੰ ਮੈਨੂੰ ਸਮਝਾਉਣਾ ਚਾਹੀਦਾ ਸੀ ਪਰ ਬਾਬੇ ਨੇ ਮੈਨੂੰ ਤਾਨਾ ਮਾਰਿਆ ਮੈਨੂੰ ਤਾਨਾ ਸਮਝ ਆ ਗਿਆ ਉਸ ਟਾਈਮ ਦੇ ਵਿੱਚ ਹੈ ਉਹ ਤਾਨਾ ਐਸਾ ਪੱਲੇ ਬੰਨਿਆ ਮੈਂ ਕਿਹਾ ਜੁੱਤੀ ਕਢਾਉਣੀ ਨਹੀਂ ਮੇਰੀ ਜੁੱਤੀ ਟੁੱਟਦੀ ਨਹੀਂ ਮੈਂ ਤਾਂ ਕਸਮ ਮੈਂ ਜੁੱਤੀ ਤੋੜਨ ਨੂੰ ਦਿਲ ਕਰਦਾ ਮੇਰੀ ਜੁੱਤੀ ਨਹੀਂ ਟੁੱਟਦੀ ਕੋਈ ਵੀ ਚੀਜ਼ ਆ ਨਾ ਕੋਈ ਵੀ ਚੀਜ਼ ਚੰਗੀ ਆ ਮਾੜੀ ਆ ਕੀਮਤੀ ਆ ਹੋਲੀ ਆ ਸਸਤੀ ਆ ਉਹਨੂੰ ਇhtਰਾਮ ਨਾਲ ਅਗਲੇ ਬੰਦੇ ਦੇ ਹੱਥ 'ਚ ਸੱਜੇ ਹੱਥ ਨਾਲ ਫੜਾਓ ਐਵੇਂ ਕਿ ਖੱਬੇ ਹੱਥ ਨਾਲ ਆ ਇੱਕ ਜੁੱਤੀ ਲੈ ਦੇ ਭੈਣ ਤੇਰੀ ਮਿਹਰਬਾਨੀ ਇhtਰਾਮ ਨਾਲ ਸੱਜੇ ਹੱਥ ਦੇ ਨਾਲ ਖੱਬੇ ਹੱਥ ਨਾਲ ਨਹੀਂ ਸੱਜੇ ਹੱਥ ਦੇ ਨਾਲ ਸਵੇਰੇ ਲੈ ਚ ਕੇ ਮੈਨੂੰ ਨਾਲ ਤੇ ਨਾਲੇ ਤਾਂ ਇਹ ਰੋਜ਼ ਇਹ ਅਜਮਾਦ ਆਇਆ ਤੁਹਾਡਾ ਕਿ ਤੁਸੀਂ ਮੇਰੇ ਨਾਲ ਨਹੀਂ ਜਾਣਾ ਤੇ ਨਾ ਤੁਸੀਂ ਸ਼ਹਿਰ ਜਾਣਾ ਇਹ ਨਹੀਂ ਪੈਸੇ ਨਾ ਐਵੇਂ ਦਾ ਕੰਮ ਨਹੀਂ ਸ਼ਹਿਰ ਛੁਰਾ ਨਾਲ ਨਹੀਂ ਇਹ ਫੇਰੇ ਫਿਰਨੇ ਨਾ ਮੈਨੂੰ ਨਹੀਂ ਪਸੰਦ ਮੇਥਰੇ ਮੋੜ ਨਹੀਂ ਇਹ ਮੇਥਰੇ ਮੈਂ ਮੋੜਿਆ ਆਪੇ ਹੀ ਉਸੇ ਉੱਥੋਂ ਹੀ ਉਧਰ ਜੁੱਤੀ ਲੈਣੀ ਸੱਜੇ ਪਾਸੇ ਜੁੱਤੀ ਲੈਣੀ ਖੱਬੇ ਪਾਸੇ ਮੇਥਰੇ ਮੋੜਨੇ 600 ਦੀ ਮੇਰੀ ਜੁੱਤੀ ਆਈ ਤੇ 600 ਹੀ ਦਿੰਦੇ ਨਾ 600 ਦੀ ਮੇਰੀ ਆਉਂਦੀ ਤੁਹਾਡੀ ਉਹ 9 ਨੰਬਰੀ ਜੀ ਮੇਰੀ ਆ 10 ਨੰਬਰ ਆ ਵੇਖੋ ਕਿੱਡਾ ਵੱਡਾ ਪੋਲਾ ਹਾਂ ਸਗੋਂ ਸਸਤੀ ਹੁੰਦੀ ਆ ਇਹ ਸਸਤੀ ਨਹੀਂ ਹੁੰਦੀ 1000 ਦੀ ਤੇ ਆ ਸੀ ਸਾਲ ਪਹਿਲੇ ਹੈ 600 ਹੀ ਦੇਣਾ ਬਾਕੀ ਤੂੰ ਜਾਂ 600 ਦੀ ਮੇਰੀ ਜੁੱਤੀ 600 ਤਿੰਨ ਦੇਣਾ ਬਾਕੀ ਜੋ ਤੂੰ ਮੇਰੇ ਕੋਲ ਜਿਹੜੇ ਹੈ ਸੀ ਮੈਂ ਦਾੜੀ ਲਵਾਇਆ ਵਾਲ ਕਟਾਇਆ 1000 ਰੁਪਏ ਸੀ ਲੱਗ ਗਿਆ ਮੈਨੂੰ ਕੋਈ ਚੱਟੀ ਲੱਗੀ ਹੋਈ ਆ
ਹੁਣ 1000 ਰੁਪਇਆ ਸੀ 600 ਦੀ ਦਾੜੀ ਲੈ ਲਿਆ 200 ਦੀ ਮੈਂ ਚਾਹ ਪੀ ਲਈ 200 ਰੁਪਇਆ ਮਗਰ ਬਚਿਆ ਉਹ ਤੇਲ ਪਾ ਲਿਆ ਉਹ ਬਾਹਰ ਪੀਣੀ ਪੈ ਜਾਂਦੀ ਕਿਤੇ ਨਵਾਂ ਹੋਟਲ ਖੁੱਲਿਆ ਮੈਂ ਕਿਹਾ ਟੇਸਟ ਚੈੱਕ ਕਰੀ ਉਹ ਕਹਿੰਦਾ ਮੈਂ ਮੋਟਾ ਨਾ ਫਲਾਣਾ ਯਾਰ ਬਾਹਰੋਂ ਚਾਹ ਦਾ ਵੱਖਰਾ ਸਵਾਦ ਬੁੜੀਆਂ ਨੂੰ ਕੀ ਪਤਾ ਬਾਹਰੋਂ ਚਾਹ ਹੀ ਤੇ ਬਚਦੀ ਬੰਦਿਆਂ ਨੂੰ ਹੋਰ ਕੀ ਬਚਦਾ ਹੈ ਖਾਦਾ ਪੀਤਾ ਕੁਝ ਨਹੀਂ ਬਚਦਾ ਸਿਰਫ ਇੱਕ ਚਾਹ ਬਚਦੀ ਜਿੱਥੇ ਬਹਿ ਕੇ ਅਸੀਂ ਦੋ ਦੁੱਖ ਫੋਲ ਲਈਦੇ ਹੈ ਕਿਤੇ ਸੁੱਖ ਦੀ ਗੱਲ ਕਰ ਲਈਦੀ ਹਾਂ ਸੱਚ ਉਹ ਵੀ ਨਹੀਂ 100 ਰੁਪਏ 200 ਨਹੀਂ ਬਚਿਆ 100 ਬਚਿਆ ਉਹ 100 ਰੁਪਏ ਇੱਕ ਮੁੰਡਾ ਸੀ ਉਹਨੇ ਮੰਗ ਲਿਆ ਉਹਨੂੰ ਦੇ ਦਿੱਤਾ ਮੈਂ 50 ਰੁਪਏ ਦਿੱਤੇ ਕਹਿੰਦਾ ਯਾਰ ਮੈਂ ਨਾ ਪਰਾਠਾ ਖਾਣਾ 50 ਦਾ ਨਹੀਂ ਆਣਾ 100 ਦਾ ਆਣਾ 50 ਸਿਰ ਕੱਢ ਆਇਆ ਨਾ ਤੈਨੂੰ ਮੈਂ ਕਹਿੰਨੀ ਆ ਆ ਬਸ ਚੋਰੀ ਬਸ ਇਹ ਕਟਿੰਗ ਵਿਆਹ ਨਹੀਂ ਕਰਾਣਾ ਇਹ ਵਿਆਹ ਵੀ ਕਰਾਣਾ ਇਹ ਚੈੱਕ ਕਰ ਚੋਰੀ ਕਟਿੰਗ ਧੋਣ ਵਾਲੀ ਆ ਜਾਵੇ ਮੈਨੂੰ ਭਰਾ ਸੁੱਖ ਮਿਲ ਜਾ ਮੇਰੇ ਤਾਂ ਹੱਥ ਖਰਾਬ ਰਹੇ ਪਏ ਭਾਂਡੇ ਧੋ ਕਿਹੜੇ ਭਾਂਡੇ ਸਾਰੀ ਦਿਹਾੜੀ ਤੇ ਮੇਰੇ ਕੋਲ ਭਾਂਡੇ ਧੋਣੇ ਤੁਸੀਂ ਭਾਂਡੇ ਧੋਤੇ ਕਿਹੜੇ ਨਾ ਤੁਸੀਂ ਭਾਂਡੇ ਧੋਵੋ ਨਾ ਤੁਸੀਂ ਰੋਟੀ ਪਕਾ ਕੇ ਦਿਓ ਨਾ ਤੁਸੀਂ ਭਾਂਡੇ ਧੋਵੋ ਨਾ ਤੁਸੀਂ ਕੋਈ ਕੰਮ ਕਰੋ ਹੈ ਰੋਟੀ ਪਕਾਉਣ ਦੇ ਨਾਂ ਤੇ ਤੁਸੀਂ ਕਹਿੰਦੇ ਲੈ ਓਏ ਹੁਣ ਤੇ ਖਾਦੀ ਭੁੱਖ ਲੱਗ ਵੀ ਗਈ ਮੋਟਾ ਹੋ ਜਾਏਗਾ ਖਾ ਕੇ ਨਾ ਖਾਇਆ ਕਰੀ ਛੱਡ ਪਰੇ ਹੈ ਉਹ ਮੇਰੀ ਫੈਮਿਲੀ ਮੇਰੀ ਫੈਮਿਲੀ ਵੇਖਦੀ ਆ ਮੈਨੂੰ ਇਹ ਗੱਲ ਜ਼ਰੂਰ ਤੁਸੀਂ ਦੱਸਣੀ ਆ ਵੀ ਤੁਸੀਂ ਮੈਨੂੰ ਕੰਮ ਕਰਦੀ ਨੂੰ ਵੇਖ ਉਹ ਕੰਮ ਕਰਦੀ ਨੂੰ ਮੈਂ ਤਾਂ ਦੱਸਦਾ ਵੀਡੀਓ ਬੰਦ ਹੀ ਹੋਦਾ ਜਿੱਦਾਂ ਮੈਂ ਕੰਮ ਕਰਦੀ ਹੁੰਦੀ ਮੈਂ ਕੰਮ ਕਰ ਰਿਹਾ ਮੈਨੂੰ ਕਹਿੰਦੀ ਉੱਠ ਕੇ ਪੁੱਤ ਰੋਟੀ ਖਾ ਲੈ ਮੈਂ ਕਹਿੰਦਾ ਚਲੋ ਰੋਟੀ ਖਾਣ ਲੱਗੇ ਚਲੋ ਇੱਕ ਵੀਡੀਓ ਵੀ ਬਣਾ ਲੈਣੇ ਹੈ ਤੇ ਉਸ ਤੋਂ ਇਲਾਵਾ ਜਦੋਂ ਸੁੱਤੇ ਪਏ ਹੁੰਦੇ ਨੇ ਸਾਰੀ ਦਿਹਾੜੀ ਪੈ ਸੁੱਤੇ ਪਏ ਜਾਗਦੇ ਗੱਲਾਂ ਕਰ ਲਿਆ ਬੈਠ ਚਲਾ ਲਿਆ ਉਦੋਂ ਤੇ ਵੀਡੀਓ ਨਹੀਂ ਬਣਦੀ ਵੀਡੀਓ ਤੇ ਬੰਦ ਹੀ ਰੋਟੀ ਪਕਾਉਣ ਲੱਗਿਆ ਬਣਦੀ ਸਵੇਰ ਨਾਸ਼ਤੇ ਤੇ ਬਣਦੀ ਦੁਪਹਿਰੇ ਰੋਟੀ ਤੇ ਬਣਦੀ ਸ਼ਾਮ ਨੂੰ ਰੋਟੀ ਤੇ ਬਣਦੀ ਭਾਂਡੇ ਧੋਂਦਿਆਂ ਦੀ ਬਣਦੀ ਇੱਥੇ ਗੱਲ ਕਲੀਅਰ ਹੋ ਜਾਏਗੀ ਤੁਸੀਂ ਵੀਡੀਓ 'ਚ ਨੋਟ ਕਰਨਾ ਸਾਡੇ ਕੱਪੜੇ ਕਿੰਨੇ ਬਦਲੇ ਸਾਡੇ ਕੱਪੜੇ ਸੇਮ ਹੀ ਨੇ ਮਤਲਬ ਇੱਕੋ ਵਾਰੀ 8-10 ਵੀਡੀਓ ਉੱਚਾ ਫੇਕ ਜਾਂਦਾ ਕੱਪੜੇ ਧੋਂਦੇ ਤੇ ਬਣਦੀ ਪੋਚੀਆਂ ਫੇਰ ਬੋਕਰਾ ਫੇਰਦੀ ਤੇ ਬਣਦੀ ਹਾਂ ਕੱਪੜੇ ਧੋਣ ਦੀ ਕਹਿੰਦੀ ਬੰਦੀ ਮੇਰੇ ਕੋਲੋਂ ਸਾਰੇ ਕੱਪੜੇ ਧਵਾ ਕੇ ਤੇ ਫਿਰ ਇੱਕ ਵਾਰੀ ਕਹਿਣਾ ਵੇ ਕੈਮਰਾ ਫੜ ਮੈਂ ਇੱਥੇ ਫੜ ਕੇ ਬੁਰਸ਼ ਫੜਦੀ ਆ ਮੈਂ ਨਹੀਂ ਕਰੂੰਗੀ ਤੂੰ ਵੀਡੀਓ ਬਣਾ ਉਹ ਪਰ ਆਖਰੀ ਗੱਲ ਮੇਰੀ ਇਹੀ ਆ ਪੁੱਤਰ ਆਖਰੀ ਗੱਲ ਨਹੀਂ ਅਸੀਂ ਨਹੀਂ ਆਖਰੀ ਗੱਲ ਸੁਣਨੀ ਨਾ ਅਸੀਂ ਆਖਰੀ ਗੱਲ ਸੁਣਨੀ ਭਾਈ ਅਸੀਂ ਉਹ ਬੂਹਾ ਲਾਵਾਂਗੇ ਅਸੀਂ ਕੁੰਡਾ ਬੰਦ ਕਰਾਂਗੇ ਠੀਕ ਹੈ ਕਿਉਂਕਿ ਰਾਤ ਦਾ ਟਾਈਮ ਕਾਫੀ ਜ਼ਿਆਦਾ ਹੋ ਗਿਆ ਤੇ ਹੁਣ ਜਿਹੜਾ ਨਾ ਆਪਾਂ ਐਂਡ ਕਰੀਏ ਵਲੌਗ ਦਾ ਇਖਤਤਾਮ ਕਰੀਏ ਇੱਥੇ ਇੱਕ ਗੱਲਾਂ ਵਧਣ ਕਿਉਂਕਿ ਬੁੜੀਆਂ ਦੀ ਗੱਲਾਂ ਮੁੱਕਦੀਆਂ ਨਹੀਂ ਬੋਲਦੀਆਂ ਰਹਿੰਦੀਆਂ ਇੰਨਾ ਬੋਲਦੀਆਂ ਇੱਥੇ ਕਰਦਾ ਇਹਦਾ ਵਲੌਗ ਐਂਡ ਉਮੀਦ ਹੈ ਤੁਹਾਨੂੰ ਵੀਡੀਓ ਅੱਛੀ ਲੱਗੀ ਵੀਡੀਓ ਲਾਈਕ ਸ਼ੇਅਰ ਕਮੈਂਟ ਚੈਨਲ ਸਬਸਕ੍ਰਾਈਬ ਕਰਨਾ ਮੇਰੀ ਸੁਣ ਲੈ ਗੱਲ ਹਾਂ ਖੁਦਾ ਗਵਾਹ ਮੇਰੀ ਨੀਅਤ ਰੱਬ ਜਾਣਦਾ ਨਾ ਫਿਰ ਜੋ ਮਰਜੀ ਕੋਈ ਕਹੀ ਜਾਂਦਾ ਤਾਂ ਕਹੀ ਜਾਵੇ ਤੂੰ ਹੁਣ ਜਿੰਨੇ ਜਤਨ ਲਾਉਣੇ ਨੇ ਲਾ ਲਾ ਉਹ ਗੱਲ ਹੁਣ ਬਦਲ ਨਹੀਂ ਸਕਦੀ ਹੁਣ ਮੇਰੀ ਉਮਰ ਲੰਘ ਗਈ ਆ ਕੰਮ ਕਰ ਕਰਕੇ ਹੁਣ ਲਿਆ ਦੇ ਵੰਨ ਕੰਮ ਕਰਨਾ ਮੈਂ ਕਿੱਥੋਂ ਲਿਆਵਾਂ ਤੁਸੀਂ ਲਿਆਉਣੀ ਤੁਹਾਨੂੰ ਕੋਈ ਲੱਭਦੀ ਨਹੀਂ ਪਈ ਹੁਣ ਮੈਂ ਇੰਜ ਕੀ ਕਸੂਰ ਆ ਵੀ ਹੈ ਲੱਭਦੀ ਨਹੀਂ ਤੇਰੇ ਨੱਕ ਤੇ ਨਹੀਂ ਕੋਈ ਚੜਦੀ ਕਸਮ ਨਾਲ 4 ਤੇ ਮਸਾ ਜਮਾ ਜਿਹੜਾ ਨਾ ਉਹ ਰਿਸ਼ਤੇ ਆਏ ਹੈ 4 ਜਿਹੜੇ ਰਿਸ਼ਤੇ ਆਏ ਉਹ ਰਿਸ਼ਤੇ ਆਏ ਜਿਹੜੇ ਨਾ ਤੂੰ ਨਾ ਮੇਰੇ ਕੰਨ ਤੇ ਹੁੰਦੀ ਹੋਵੇ ਇੱਥੋਂ ਤੱਕ ਐਮਏ ਤਲੀਮ ਹੋਵੇ ਹੋਰ ਲੱਗੀ ਡਾਕਟਰ ਹੋਵੇ ਫਲਾਨੀ ਢੀਂਗੜੀ ਮੈਂ ਕੀ ਕਰਾਂ ਮੈਂ ਕਿਹੜੇ ਪਾਸੇ ਮੈਂ ਕਹਿੰਦਾ ਭਾਈ ਟਿਕਟੋਕਰ ਹੋਵੇ ਹੋਰ ਕੁਝ ਵੀ ਨਾ ਹੋਵੇ ਤੁਸੀਂ ਕੋਈ ਟਿਕਟੋਕਰ ਠੀਕ ਹੈ ਤੇ ਟਿਕਟੋਕਰ ਹੋਵੇ ਹੋਰ ਕੁਝ ਵੀ ਨਾ ਹੋਵੇ ਬਸ ਠੀਕ ਹੈ ਅੱਜ ਸ਼ਹਿਰ ਗਏ ਨਾ ਜਦੋਂ ਆਪਾਂ ਫਾਟਕ ਕੋ ਲੰਘਣ ਡਏ ਸੀ ਨਾ ਉਹ 4-5 ਬੁਰਕੇ ਵਾਲੀਆਂ ਵਿਚਾਰੀਆਂ ਐਂ ਬੋਲਣ ਉਹ ਬੋਲਣ ਕਰਦੀਆਂ ਸੀ ਵਿਚਾਰੀਆਂ ਨੇ ਨਾ ਚੋਪੀ ਵਟ ਲਈ ਕੋਈ ਪਹਿਲੇ ਬੋਲਣ ਲੱਗੀਆਂ ਇੰਜ ਕਿਚਾਵੀ ਜੀ ਖਾਦੀ ਖਾ ਕੇ ਉੱਥੇ ਖਲੋ ਗਈਆਂ ਫਿਰ ਕੁਛ ਮਤਲਬ ਫਿਰ ਬੋਲਣ ਲੱਗੀਆਂ ਮੈਂ ਮੂੰਹ ਇੱਧਰ ਕਰ ਫਿਰ ਬੋਲ ਘਮਾਟੀ ਖਾ ਕੇ ਨਾ ਫਿਰ ਇੱਧਰ ਦੀ ਹੋ ਕੇ ਫਿਰ ਇੰਜ ਹੋ ਕੇ ਉਧਰ ਨੂੰ ਘੁੰਮ ਕੇ ਫਿਰ ਗੱਲ ਕਰ ਲਈਆਂ ਵੀ ਭੈਣ ਮੇਰੀ ਇਹ ਜੇ ਗੱਲ ਕਰਨੀ ਹੈ ਤੇ ਤੁਸੀਂ ਕਰ ਲਓ ਉਹ ਸ਼ਰਮਾਈ ਜਾਂਦੇ ਸੀ ਤੇ ਇੱਧਰ ਜਿਹੜਾ ਨਾ ਮੈਨੂੰ ਆਪ ਨੂੰ ਵੱਖਰੀ ਸ਼ਰਮ ਜੀ ਆਈ ਅਜੀਬ ਜਿਹੀ ਤੇ ਨਰਵਸ ਹੋਣ ਯਾਰ ਨਹੀਂ ਹੁਣ ਜਿਹੜਾ ਨਾ ਹੁਣ ਭੈਣਾ ਭੂਣਾ ਜਦੋਂ ਫਿਰ ਬੰਦਾ ਨਹੀਂ ਅਜੀਬ ਲੱਗਦਾ ਨਾ ਫਿਰ ਨਹੀਂ ਸਹੀ ਲੱਗਦਾ ਸਿਸਟਮ ਹੁਣ ਉਹਨਾਂ ਨੇ ਕਿਹਾ ਹੋਊਗਾ ਆਂਟੀ ਕਹਿ ਲਈ ਉਹਨਾਂ ਨੇ ਮੈਂ ਮੋਟਰਸਾਈਕਲ ਤੇ ਭਾਇਆ ਸੀ ਮਾਈ ਨੂੰ ਹੈ ਤੇ ਮੈਂ ਪੁੱਛਣ ਡਿਆ ਸੀ ਮੈਂ ਹੁਣ ਗਾਂਹ ਨੂੰ ਜਾਣਾ ਕਿ ਪਿਛਾਂਹ ਨੂੰ ਜਾਣਾ ਕਿੱਧਰ ਨੂੰ ਚਲੀਏ ਕਿਹੜੀ ਨਗਰੀ ਨੂੰ ਪਾਈਏ ਤੇ ਬਸ ਬਲਾਬ ਨੂੰ ਲਿਆ ਕਰੋ ਭਾਈ ਜੀ ਨੇ ਬੁਲਾਉਣਾ ਹੁੰਦਾ ਸਾਡੇ ਕੋਲ ਨਹੀਂ ਪਹਿਲ ਹੁੰਦੀ ਸਿੱਧੀ ਜਿਹੜੀ ਗੱਲ ਉਮੀਦ ਕਰਦਾ ਵੀਡੀਓ ਅੱਛੀ ਲੱਗੀ ਹੋਏਗੀ ਸਵੇਰੇ ਮਿਲਦੇ ਆ ਇਨਸ਼ਾਅੱਲਾ ਅੱਲਾ ਦੇ ਹਵਾਲੇ ਅੱਲਾ ਹਾਫਿਜ਼ ਬਾਏ ਬਾਏ